ਗੀਤ ਗੱਲਾਂ ਤੇ ਮੁੱਦੇ ਉਹ ਤੁਸੀਂ ਪਸੰਦ ਕਰਦੇ ਹੋ ਜੋ ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ। ਇਹਨਾਂ ਦਾ ਫੋਨ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ, ਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾ ਨੈਲਾ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-1013 2092771013 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਜਾਂ 408-272-5200 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਕਰੀਏ ਸਿਲਸਿਲਾ ਸ਼ੁਰੂ। ਕਹਿੰਦੇ ਕੈਗ ਦੀ ਰਿਪੋਰਟ ਦਾ ਨਵਾਂ ਖੁਲਾਸਾ ਵੀ, ਕਹਿੰਦੇ ਰਾਜਸਥਾਨ ਦੇ ਵਿੱਚ ਅਰਬਾਂ ਹੀ ਰੁਪਈਆਂ ਦੀ ਨਜਾਇਜ਼ ਖਦਾਈ ਹੋਈ। ਦੇਖੋ, ਜਿੰਨੇ ਵੀ ਵਾਸ਼ਡੌਗ ਆ ਨਾ ਇੰਡੀਆ ਦੇ, ਉਹਨਾਂ ਦੇ ਵਿੱਚੋਂ ਕੈਗ ਹੀ ਆ ਜਿਹਦੇ ਤੇ ਲੋਕੀ ਹਾਲੇ ਵੀ ਭਰੋਸਾ ਜਿਹੜਾ ਥੋੜਾ ਦਿਲ ਖੋਲ ਕੇ ਕਰਦੇ ਆ। ਬਹੁਤੇ ਜਿਹੜੇ ਆ ਉਹ ਆਪਣਾ ਭਰੋਸਾ ਗਵਾ ਬੈਠੇ ਆ। ਸੋ ਕੈਗ ਦੀ ਜਦੋਂ ਵੀ ਰਿਪੋਰਟ ਆਉਂਦੀ ਆ ਨਾ, ਉਸ ਰਿਪੋਰਟ ਦੀ ਚਰਚਾ ਜ਼ਰੂਰ ਹੁੰਦੀ ਹੈ, ਮੀਡੀਆ 'ਚ ਵੀ, ਲੋਕਾਂ ਦੇ ਵਿੱਚ ਵੀ। ਇਹ ਕੈਗ ਦਾ ਬਚਿਆ ਖੁਚਿਆ ਭਰੋਸਾ ਜਿਹੜਾ ਉਹ ਆਪਣੇ ਆਪ ਨੂੰ ਪ੍ਰਗਟਾਉਂਦਾ। ਤਾਂ ਰਾਜਸਥਾਨ ਦੇ ਵਿੱਚੋਂ ਜਿਹੜੀ ਰਿਪੋਰਟ ਆਈ ਹੈ, ਇਹ ਕੈਗ ਦੀ ਰਿਪੋਰਟ ਆ। ਔਰ ਇਸ ਰਿਪੋਰਟ ਦੇ ਵਿੱਚ ਜੋ ਉਹਨਾਂ ਨੇ ਜ਼ਿਕਰ ਕੀਤਾ, ਉਹ ਟਾਈਮਜ਼ ਆਫ ਇੰਡੀਆ ਨੇ ਅੱਜ ਛਾਪਿਆ ਸੀਗਾ। ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਕੈਗ ਦਾ ਹਵਾਲਾ ਕਿ 2011-12 ਤੋਂ 2016-17 ਤੱਕ 98.87 ਲੱਖ ਟਨ ਖਣਿਜ ਹੈ ਜਿਹੜਾ ਉਹ ਕੱਢ ਲਿਆ ਗਿਆ ਨਜਾਇਜ਼ ਤੌਰ ਤੇ। ਕਿੰਨਾ? 98,87,000 ਟਨ। ਸੋ ਇਹ ਇੱਕ ਬਹੁਤ ਵੱਡਾ ਫਿਗਰ ਆ ਕਿ 98 ਲੱਖ ਟਨ ਜਿਹੜਾ ਖਣਿਜ ਹੈ ਉਹ ਨਜਾਇਜ਼ ਤੌਰ ਤੇ ਉੱਥੋਂ ਕੱਢਿਆ ਗਿਆ, ਫਿਰ ਉਹਨੂੰ ਅੱਗੇ ਵੇਚਿਆ ਗਿਆ, ਕਮਾਈ ਕੀਤੀ ਗਈ। ਔਰ ਇਹ ਵਕਬਾ ਦੇਖੋ ਨਾ ਕਿ 2011-12, 16-17 ਇੱਥੇ ਆਪੋ ਵਿੱਚ ਦੀ ਇਹ ਭਿੜਦੇ ਕਿ ਉਹਨੇ ਖਾ ਲਿਆ, ਉਹ ਕਹਿੰਦਾ ਉਹਨੇ ਖਾ ਲਿਆ, ਉਹਨੇ ਬੇੜਾਗਰ ਕਰਤਾ, ਉਹ ਕਹਿੰਦਾ ਉਹਨੇ ਬੇੜਾਗਰ ਕਰ ਦਿੱਤਾ। ਪਰ ਇੱਥੇ ਤੇ ਜਿਹੜੀ ਸਰਕਾਰ ਹੁਣ ਭਾਰਤੀ ਜਨਤਾ ਪਾਰਟੀ ਦੀ ਚੱਲਦੀ ਪਈ ਆ, ਉਹ 13  'ਚ ਆਈ ਆ। ਤੇ 13 ਤੋਂ ਪਹਿਲਾਂ ਜਿਹੜਾ ਸਾਰਾ ਕੀਤਾ ਕਰਾਇਆ ਸੀਗਾ ਉਹ ਦੂਜੀ ਸਰਕਾਰ ਦਾ ਸੀ। ਦੂਜੀ ਸਰਕਾਰ ਕਿਹੜੀ ਸੀ? ਕਾਂਗਰਸ ਦੀ। ਇਹਦਾ ਮਤਲਬ ਇਹ ਕਿ ਇੱਕ ਜਿੱਦਾਂ ਵਾਰੀ ਨਹੀਂ ਬੰਨੀ ਹੁੰਦੀ, ਕੋਟਲਾ ਛਪਾਕੀ ਵਾਲੀ ਵਾਰੀ ਆਉਂਦੀ ਹੁੰਦੀ ਸੀ, ਅਸੀਂ ਖੇਡਿਆ ਕਰਦੇ ਸੀ, ਉਹ ਕੋਟਲਾ ਛਪਾਕੀ ਵਾਲੀ ਵਾਰੀ ਚੱਲੀ ਜਾਂਦੀ ਆ। ਉਹ 4 ਕੁ ਸਾਲ ਉਹ ਖਿੱਚ ਦਿੰਦੇ ਆ ਮੀਟਰ, 4 ਕੁ ਸਾਲ ਉਹ ਖਿੱਚ ਦਿੰਦੇ ਆ, ਇੱਕ ਸਾਲ ਛੱਡ ਦਿੰਦੇ ਆ ਨਾ ਕਿ ਵੋਟਾਂ ਵਾਲਾ ਜਿਹੜਾ ਸਾਲ ਆ ਉਹ ਸੁਚੇ ਹੋ ਕੇ ਦਿਖਾ ਦਿਓ। ਸੋ ਇਹ ਕੰਮ ਜਿਹੜਾ ਚੱਲੀ ਜਾਂਦਾ ਬਹੁਤ ਮਾੜਾ। ਔਰ ਇਹਦੇ ਵਿੱਚ ਦੇਖੋ ਇੱਕ ਚੀਜ਼ ਹੋਰ ਵੀ ਦੱਸੀ ਉਹਨਾਂ ਨੇ, ਕਹਿੰਦੇ ਆ ਕਿ ਜਿਹੜੀਆਂ ਕੰਪਨੀਆਂ ਜਾਂ ਜਿਹੜੇ ਚੋਰ ਫੜੇ ਗਏ ਉਹਨਾਂ ਤੋਂ ਵਸੂਲੀ ਕਰਨੀ ਸੀਗੀ। ਔਰ ਕਿੰਨੀ ਵਸੂਲੀ ਕਰਨੀ ਸੀਗੀ? 204 ਕਰੋੜ ਰੁਪਏ ਦੀ। ਔਰ ਕੀਤੀ ਕਿੰਨੀ ਗਈ? 25 ਕਰੋੜ ਰੁਪਏ ਦੀ। ਮਤਲਬ ਕਾਗਜ਼ ਕਾਲੇ ਕਰ ਦਿੱਤੇ ਗਏ, ਚਾਹਾਂ ਜੀ ਅਸੀਂ ਜੁਰਮਾਨਾ ਵਸੂਲ ਕਰ ਲਿਆ, ਜਦਕਿ ਉਹ ਜਿਹੜੀ ਵਸੂਲੀ ਹੋਣੀ ਚਾਹੀਦੀ ਸੀਗੀ, ਜਿਹੜੀ ਚੋਰੀ ਫੜੀ ਗਈ, ਬਾਕੀ ਤੇ ਨਿਕਲ ਗਿਆ ਨਾ ਜੋ ਮਾਲ ਜਿਹੜਾ ਫੜਿਆ ਗਿਆ, ਉਹਦੀ ਜਿਹੜੀ ਵਸੂਲੀ ਹੋਣੀ ਸੀਗੀ ਉਹ ਹੋਣੀ ਸੀਗੀ 204 ਕਰੋੜ ਰੁਪਏ ਦੀ। ਪਰ ਹੋਈ ਕਿੰਨੇ ਦੀ ਹੈ? 25 ਕਰੋੜ ਰੁਪਏ ਦੀ, ਮਹਿਜ਼ ਖਾਨਾ ਪੂਰਤੀ। ਸੋ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜਿਹੜੇ ਕਹਿੰਦੇ ਆ ਨਾ ਖਾਓਗੇ ਨਾ ਖਾਣੇ ਦੇਂਗੇ, ਉਹਨਾਂ ਦੇ ਰਾਜਾਂ 'ਚ ਕੀ ਹੁੰਦਾ ਪਿਆ। ਕਿਉਂਕਿ ਤੁਹਾਨੂੰ ਯਾਦ ਹੋਣਾ ਆਪਾਂ ਉਹ ਖਬਰ ਵੀ ਕੀਤੀ ਸੀਗੀ ਕਿ ਗੋਆ ਦੇ ਵਿੱਚ
ਇੱਕ ਬਹੁਤ ਵੱਡੀ ਮਾਈਨਿੰਗ ਮਾਫੀਆ ਵਾਲੀ ਜਿਹੜੀ ਉੱਥੇ ਇੰਡਸਟਰੀ ਬਣ ਗਈ ਸੀਗੀ, ਉਹਨੂੰ ਸੁਪਰੀਮ ਕੋਰਟ ਨੇ ਝਟਕਾ ਦਿੱਤਾ ਕਿਉਂਕਿ ਉਹਨਾਂ ਨੂੰ 20 ਸਾਲ ਲਈ ਭਾਰਤੀ ਜਨਤਾ ਪਾਰਟੀ ਦੇ ਬੰਦਿਆਂ ਨੇ ਉੱਥੇ ਲੀਜ਼ ਤੇ ਦੇ ਦਿੱਤੇ ਸੀਗੇ ਆ ਜਿਹੜੀਆਂ ਖਾਨਾ ਹੁੰਦੀਆਂ ਜਾਂ ਖਦਾਨ ਹੁੰਦੇ ਆ ਨਾ, ਕਿ ਤੁਸੀਂ ਪੱਟੀ ਚੱਲੋ, ਮੌਜਾਂ ਲੁੱਟੀ ਚੱਲੋ 20 ਸਾਲ ਲਈ। ਸੋ ਸੁਪਰੀਮ ਕੋਰਟ ਨੇ ਆਖਿਆ ਕਿ ਡੇਰਾ ਬਾਉਣਾ ਤੁਸੀਂ ਮੁਲਕ ਦਾ, ਤੁਸੀਂ ਪਟੇ ਤੇ ਨਹੀਂ ਲੱਗ ਪਏ ਹੋ ਕਿ ਹੁਣ ਤੁਸੀਂ ਲੁਟੇਰਿਆਂ ਨੂੰ ਆਖੋ ਕਿ ਪਟਾ ਚੱਕ ਲਓ, ਤੁਸੀਂ 20 ਸਾਲ ਪਟਾ ਚੜੀ ਚੱਲੋ। ਫਿਰ ਉਸ ਤੋਂ ਬਾਅਦ ਇਹਨਾਂ ਦੇ ਰਾਜ ਮੱਧ ਪ੍ਰਦੇਸ਼ ਦੇ ਵਿੱਚ ਦੇਖ ਲਓ ਵਿਆਪਕ ਘੁਟਾਲਾ। ਸੋ ਉਹ ਸ਼ੇਰ ਵੀ ਬਣ ਗਏ ਆ ਕਿ ਤੇਰਾ ਇਸ਼ਕ ਨਹੀਂ ਵਿਆਪਕ ਘੁਟਾਲਾ ਹੋ ਗਿਆ, ਜੋ ਇਸकी ਚਪੇਟ में आया फौत हो गया। ਸੋ ਇਸ ਤਰ੍ਹਾਂ ਦੀ ਸ਼ੇਰ ਸ਼ਾਇਰੀ ਵੀ ਚੱਲ ਰਹੀ ਹੈ ਇਹਨਾਂ ਦੇ ਰਾਜਾਂ 'ਚ। ਮਹਾਰਾਸ਼ਟਰ 'ਚ ਸਿੰਜਾਈ ਘੁਟਾਲਾ, ਉਹ ਵੀ ਇਹਨਾਂ ਦੀ ਉੱਥੇ ਸਰਕਾਰ ਚੱਲਦੀ ਹੈ। ਸੋ ਇਹ ਇੱਕ ਪਾਸੇ ਕਹੀ ਜਾਂਦੇ ਆ ਕਿ ਅਸੀਂ ਕੁਛ ਨਹੀਂ ਕੀਤਾ ਹੁਣ ਤੱਕ, ਸਾਡੀ ਬੇਦਾਗ ਸਰਕਾਰ ਆ, ਪਰ ਅੱਜ ਦੀਆਂ ਰਿਪੋਰਟਾਂ ਨੇ ਇਹ ਇਸ਼ਾਰਾ ਦੂਸਰੇ ਪਾਸੇ ਕਰਦੇ। ਔਰ ਰਾਜਸਥਾਨ ਦੇ ਵਿੱਚ ਜਿਹੜਾ ਇਹਨਾਂ ਦਾ ਹਸ਼ਰ ਹੋਇਆ ਬਾਈ ਇਲੈਕਸ਼ਨ ਦੇ ਵਿੱਚ, ਜਿਹਦੀ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਉਹ ਇਹਨਾਂ ਗੱਲਾਂ ਕਰਕੇ ਹੋਇਆ। ਸੋ ਇੱਕ ਪਾਸੇ ਇਹ ਕਹਿੰਦੇ ਆ ਕਿ ਸਾਡੀ ਸਰਕਾਰ ਜਿਹੜੀ ਹੈ ਬੇਦਾਗ ਸਰਕਾਰ ਹੈ, ਭਾਰਤੀ ਜਨਤਾ ਪਾਰਟੀ ਨਾ ਖਾਏਂਗੇ ਨਾ ਖਾਣੇ ਦੇਂਗੇ ਸਿਧਾਂਤ ਤੇ ਚੱਲਦੀ ਹੈ, ਪਰ ਦੂਜੇ ਪਾਸੇ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਲੁੱਟ ਖਸੁੱਟ ਚੱਲਦੀ ਪਈ ਹੈ। ਯਾਨੀ ਕਹਿ ਸਕਦੇ ਹੋ ਜਿਵੇਂ ਪੰਜਾਬੀ ਕਹਿੰਦੇ ਹੁੰਦੇ ਨਾ ਕਿ ਨਾਨੀ ਕੁਆਰੀ ਮਰ ਗਈ ਤੇ ਦੋਤਰੇ ਦੇ ਨਾਂ ਹੋ ਗਿਆ। ਮੋਦੀ ਸਾਹਿਬ ਕਹਿੰਦੇ ਆ ਕਿ ਅਸੀਂ ਦੇਸ਼ ਨੂੰ ਲੁਟੇਰਿਆਂ ਤੋਂ ਬਚਾਉਣਾ, ਪਰ ਉਹ ਸ਼ਾਇਦ ਦੂਸਰਾ ਦਾ ਨਹੀਂ ਦੱਸਦੇ ਕਿ ਅਸੀਂ ਦੂਜੇ ਲੁਟੇਰਿਆਂ ਤੋਂ ਬਚਾਉਣਾ, ਜਿਹੜੇ ਸਾਡੇ ਆਪਣੇ ਨੇੜ ਦੇ ਲੁਟੇਰੇ ਆ ਉਹਨਾਂ ਨੂੰ ਅਸੀਂ ਕਹਿਣਾ ਕਿ ਚੱਕ ਦਿਓ ਫੱਟਾ ਨੱਪ ਦਿਓ ਕੀ। ਜੀ ਜੀ, ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ, ਬੈਂਕਿੰਗ ਦੇ ਫਰਾਡ ਲਗਾਤਾਰ ਸਾਹਮਣੇ ਆ ਰਹੀ ਹੈ। ਕਹਿੰਦੇ ਇੱਕ ਹੋਰ 500 ਕਰੋੜ ਦਾ ਬੈਂਕਿੰਗ ਫਰਾਡ ਸਾਹਮਣੇ ਆਇਆ, CBI ਨੇ ਕੇਸ ਕਰ ਲਿਆ ਦਰਜ। ਦੇਖੋ ਜਿਹੜੇ ਕੇਸ ਦਰਜ ਹੋਣ ਡਏ ਆ ਨਾ, ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਇਹ ਚੋਰਾਂ ਨੂੰ ਮੌਕਾ ਦੇਣ ਵਾਲੇ ਹੁਣ ਮੌਕਾ ਸੰਭਾਲ ਰਹੇ ਹੋਣ। ਚੋਰਾਂ ਨੂੰ ਜਿਨ੍ਹਾਂ ਨੇ ਮੌਕਾ ਦਿੱਤਾ ਨਾ, ਸੰਨ ਲਾ ਲਓ, ਹੁਣ ਉਹ ਮੌਕਾ ਸੰਭਾਲਦੇ ਪਏ, ਰੌਲਾ ਪਾ ਕੇ ਉਹ ਲੁੱਟੇ ਗਏ, ਉਹ ਪਿੰਡ ਵਾਲੇ ਲੁੱਟੇ ਗਏ ਜਾਗੋ। ਹੁਣ ਉਹ ਆਪਣੇ ਆਪ ਨੂੰ ਬਚਾਉਣ ਲਈ ਰੌਲਾ ਪਾ ਰਹੇ ਆ। ਧੜਾ-ਧੜ ਕੇਸ ਦਰਜ ਹੋ ਰਿਹਾ। ਅੱਜ ਯੂਨਾਈਟਿਡ ਬੈਂਕ ਦੀ ਸਾਬਕਾ ਚੇਅਰਮੈਨ ਬੀਬੀ ਅਰਚਨਾ ਭਾਰਗਵ, ਉਹ ਵੀ ਫੜੀ ਗਈ ਹੈ, ਉਹਦੇ ਤੇ ਵੀ ਕੇਸ ਰਜਿਸਟਰਡ ਹੋ ਗਿਆ। ਮੇਰੇ ਖਿਆਲ ਦੇ ਨਾਲ 3.5 ਕਰੋੜ ਰੁਪਈਏ ਦਾ, ਜੋ ਉਹਨੇ ਆਪਣੀ ਸੀਟ ਤੇ ਹੁੰਦਿਆਂ 3.5 ਕਰੋੜ ਰੁਪਈਆ ਇਕੱਤਰ ਕੀਤਾ ਸੀ, ਉਸ ਮਾਮਲੇ 'ਚ ਉਹਦੇ ਤੇ ਵੀ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਜਾਂਚ ਡਿੱਗਣ ਜਾ ਰਹੀ ਹੈ। ਯਾਨੀ ਹੁਣ ਧੜਾ-ਧੜ ਮਾਮਲੇ ਦਰਜ ਹੋ ਰਹੇ ਆ। ਜਿੱਦਾਂ ਪੰਜਾਬ ਨੈਸ਼ਨਲ ਬੈਂਕ ਦਾ ਘੁਟਾਲਾ ਖੁੱਲਿਆ, ਉਸ ਤੋਂ ਬਾਅਦ ਤੇ ਇੱਕ ਹੜ੍ਹ ਆ ਗਿਆ ਪਰਚਿਆਂ ਦਾ, ਉਸੇ ਹੜ੍ਹ ਦੇ ਵਿੱਚ ਲਪੇਟਿਆ ਗਿਆ ਕੈਪਟਨ ਅਮਰਿੰਦਰ ਸਿੰਘ ਦਾ ਜਵਾਈ, ਅੱਜ ਉਹਦੇ ਤੋਂ ਵੀ ਪੁੱਛ ਪੜਤਾਲ ਹੋਈ ਹੈ। ਸੋ ਹੁਣ ਆ ਜਿਹੜਾ ਕੈਨਰਾ ਬੈਂਕ ਆ, ਉਹਨੇ ਪਰਚਾ ਦਰਜ ਕਰਾਇਆ 515 ਕਰੋੜ ਰੁਪਈਏ ਦੀ ਜਾਲਸਾਜ਼ੀ ਦਾ। ਔਰ ਇਹ ਜਿਹੜਾ ਪਰਚਾ ਦਰਜ ਹੋਇਆ, ਬੰਗਾਲ ਦੀ ਇੱਕ ਕੰਪਿਊਟਰ ਕੰਪਨੀ ਹੈ RP ਇਨਫੋ ਸਿਸਟਮ, ਉਹਦੇ ਤੇ ਇਹ ਮਾਮਲਾ ਦਰਜ ਹੋਇਆ। ਉਹਦਾ ਜਿਹੜਾ ਡਾਇਰੈਕਟਰ ਸੀਗਾ ਉਹ ਸੀਗਾ ਸ਼ਿਵਾਜੀ ਪਾਂਜਾ, ਨਾਲ ਉਹਦੇ ਕੋਈ ਹੋਰ 4-5 ਸਾਥੀ ਹੋਣਗੇ। ਤਾਂ ਦੱਸਦੇ ਆ ਕਿ ਇਹਨਾਂ ਨੇ ਕਾਫੀ ਲੁੱਟ ਖਸੁੱਟ ਕੀਤੀ। ਔਰ 115 ਕਰੋੜ ਰੁਪਈਆ ਜਿਹੜਾ ਵੱਖ-ਵੱਖ ਬੈਂਕਾਂ ਦਾ, ਕਿਉਂਕਿ ਕੈਨਰਾ ਬੈਂਕ ਵੱਲੋਂ ਇਹ ਮਾਮਲਾ ਦਰਜ ਕਰਾਇਆ ਗਿਆ, ਪਰ ਉਹਨਾਂ ਨੇ ਠੱਗੀਆਂ ਹੋਰ ਬੈਂਕਾਂ ਨਾਲ ਵੀ ਕੀਤੀਆਂ ਦੱਸਦੇ ਆ। ਸੋ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ। ਔਰ ਇਹ ਜਿਹੜਾ ਭੁੱਲਦਾ ਨਹੀਂ ਕਿ ਜਿਹੜਾ ਇਹ ਬੰਦਾ ਹੈਗਾ ਨਾ ਸ਼ਿਵਾਜੀ ਪਾਂਜਾ, ਇਹ ਸ਼ਿਵਾਜੀ ਪਾਂਜਾ ਉਹੀ ਆ ਜਿਹੜਾ ਮਮਤਾ ਬੈਨਰਜੀ ਦੇ ਬਹੁਤ ਲਾਗੇ ਆ। ਹੁਣ ਲਾਗੇ ਹੈ ਜਾਂ ਨਹੀਂ ਮੈਨੂੰ ਪਤਾ ਨਹੀਂ, ਕਿਉਂਕਿ 2015 ਚ ਵੀ ਇਸ ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਉਸ ਬੰਦੇ ਦੀ ਗ੍ਰਿਫਤਾਰੀ ਜਦੋਂ ਹੋਈ ਸੀਗੀ, ਉਦੋਂ ਵੀ ਦੋਸ਼ ਲੱਗਿਆ ਸੀਗਾ ਕਿ ਇਹਨੇ IDBI ਬੈਂਕ ਦੇ ਨਾਲ 180 ਕਰੋੜ ਰੁਪਈਏ ਦਾ ਫਰਾਡ ਕੀਤਾ। ਮੈਨੂੰ ਪੱਕਾ ਯਾਦ ਆ ਉਹ ਖਬਰਾਂ, ਉਦੋਂ ਵੀ ਇੰਡੀਆ ਦੇ ਵਿੱਚ ਬੜੀ ਹਲਚਲ ਹੋਈ ਸੀਗੀ। ਸੋ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਹੜਾ ਬੰਦਾ 180 ਕਰੋੜ ਦੀ ਫਰਾਡਬਾਜ਼ੀ ਦੇ ਕੇਸ ਦੇ ਵਿੱਚ 2015 ਚ ਨਾਮਜ਼ਦ ਹੁੰਦਾ, ਬਾਅਦ ਦੇ ਵਿੱਚ ਫੇਰ ਮੌਜਾਂ ਲੁੱਟਦਾ, ਔਰ 2017 ਦੇ ਵਿੱਚ ਆ ਕੇ ਜਦੋਂ ਸਾਰਾ ਕੁਛ ਰੌਲਾ ਰੱਪਾ ਪੈ ਜਾਂਦਾ ਤਾਂ ਉਸ ਸਮੇਂ ਆ ਕੇ ਹੁਣ ਜਦੋਂ ਬਹੁਤ ਸਮਾਂ ਲੰਘ ਗਿਆ, ਫੇਰ ਆ ਕੇ ਹੁਣ ਬੈਂਕ ਨੇ ਮਾਮਲਾ ਦਰਜ ਕਰਵਾਇਆ। ਯਾਨੀ ਇਹ ਬੈਂਕ ਉਦੋਂ ਮਾਮਲਾ ਦਰਜ ਕਰਾ ਰਹੇ ਆ ਜਦੋਂ ਸਾਰਾ ਕੁਛ ਹੋ ਗਿਆ। ਹੁਣ 2018 ਚੜਿਆ, ਪੰਜਾਬ ਨੈਸ਼ਨਲ ਬੈਂਕ ਦਾ ਘੁਟਾਲਾ ਖੁੱਲਿਆ, ਉਸ ਤੋਂ ਬਾਅਦ ਲਗਾਤਾਰ ਸਾਰੇ ਬੈਂਕ ਹੀ ਮਾਮਲਾ ਦਰਜ ਕਰਵਾਉਣ ਨੂੰ ਭੱਜ ਪਏ ਆ। ਕਿਉਂਕਿ
ਕਿਤੇ ਸਾਡੇ ਤੇ ਰਾਜ ਨਾ ਡਿੱਗ ਪਵੇ, ਕੋਈ ਜਾਂਚ ਪੜਤਾਲ ਨਾ ਚੱਲ ਪਵੇ। ਇਹ ਮਾਮਲਾ ਵੀ CBI ਨੇ ਆਪਣੇ ਹੱਥ 'ਚ ਲਿਆ। ਪਰ ਜਿਸ ਤਰੀਕੇ ਨਾਲ ਬੈਂਕਾਂ ਦੀ ਲੁੱਟ ਖਸੁੱਟ ਹੋਈ ਹੈ ਰਾਜ ਕਰਨਵੀਰ ਸਿੰਘ ਜੀ, ਡੇਲੀ ਇੰਨੇ 100 ਕਰੋੜ ਦਾ ਘਟਾਲਾ, ਇੰਨੇ 1000 ਕਰੋੜ ਦਾ ਘਟਾਲਾ, ਤਾਂ ਮੈਨੂੰ ਤਾਂ ਲੱਗਦਾ ਕਿ ਜੇ ਆਹੀ ਹਾਲ ਰਿਹਾ ਨਾ, ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਸਾਰਾ ਕੁਛ, ਤੇ ਕਿਸੇ ਦਿਨ ATM 'ਚੋਂ ਪੈਸੇ ਨਹੀਂ ਨਿਕਲਣੇ, ਇੱਕ ਪਰਚੀ ਨਿਕਲਿਆ ਕਰੂਗੀ, ਔਰ ਉਸ ਪਰਚੀ ਤੇ ਜੋ ਲਿਖਿਆ ਹੋਇਆ ਕਰੂਗਾ ਨਾ, ਤੇ ਉਹ ਸ਼ਾਇਦ ਇਹੋ ਹੀ ਹੋਇਆ ਕਰੂ ਕੈਸ਼ ਦੀ ਥਾਂ ਤੇ ਕਿ ਚੌਕੀਦਾਰ ਨੂੰ ਪਿੱਟੋ ਮਾਮਾ, ਪੈਸੇ ਤਾਂ ਭਾਰਤ ਛੱਡੋ ਅੰਦੋਲਨ ਵਾਲੇ ਲੈ ਗਏ ਸਾਰੇ। ਸੋ ਇੱਕ ਪਰਚੀ ਰੱਖਿਆ ਕਰੂਗੀ ਭਾਰਤੀਆਂ ਦੇ ਹੱਥ 'ਚ। ਸੋ ਜ਼ਰੂਰਤ ਹੈ ਕਿ ਜਾਗਿਆ ਜਾਵੇ। ਬਹੁਤ ਜ਼ਿਆਦਾ ਨੁਕਸਾਨ ਕੀਤਾ ਜਾ ਰਿਹਾ ਬੈਂਕਾਂ ਦੇ ਥਰੂ, ਔਰ ਜੇ ਇਸੇ ਤਰ੍ਹਾਂ ਸਾਡੇ ਲੋਕ ਸੁੱਤੇ ਰਹੇ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਗਠੜੀ, ਉਹਨਾਂ ਦੀ ਪੋਟਲੀ ਹੈ ਜਿਹੜੀ, ਉਹ ਲੁੱਟੀ ਜਾਏਗੀ। ਕਿਉਂਕਿ ਉਹ ਕਿਸੇ ਨੇ ਆਖਿਆ ਸੀ ਨਾ, ਜਿੱਦਾਂ ਕਿ ਇਹ ਸਿਆਸਤ ਅਕਸਰ ਉਹਨੇ ਲੂਟ ਲੈਤੀ ਹੈ, उसकी कीमत का जिन्हें अंदाजा नहीं होता। सो जिन्होंने खुद की कीमत का अंदाजा नहीं होता, सियासत बड़े आराम के नाल, बड़े इत्मीनान के नाल उन्होंने लुट लेंदी है। जरूरत है कि जिहड़े भारतीय लोग है वो ये ना वेखण कि ये गऊ भगत आ, ये राष्ट्र भगत आ, ये वेखण कि बंदे जिहड़े वो इस देश नूं चलाउण दे लायक हैगे आ जां नहीं हैगे। सो काबलियत देखण की जरूरत है। धर्म मजहब फिरके इस सोच तो उत्ते उठ के जाना कि सानू चुनने पैणगे कि असीं अपने देश दे विच रहना, घट्टो घट्ट जो रहन जोगा बचा लईए। जी जी। अगली जिहड़ी आपां गल करदे हां मिंटू जी, भी बजट इजलास नूं लैके कैप्टन ने विधायकां नाल मुलाकात कीती, दुल्लो ने बाहर आके फिर मिट्टी कीती। हाँ देखो, मीटिंगां तां करदे पे आ क्योंकि तुहानूं पता हुण बजट इजलास इन्हां दा शुरू होना, और बजट इजलास दे विच जो इन्हां ते सवालां दे तीर चलने आ जी, उन्हां तीरां नूं झੱਲਣ वास्ते ढालां किहड़ियां इस्तेमाल कीतीਆਂ जाण, ਉਹਦੀ सारी ਵਿਉਂਤਬੰਦੀ होण लई आ। जी जी, इन्हां ने अज मीटिंग कीती है, और मीटिंग दे विच देखो इन्हां दी टीम दा तालमेल किदां दा ਤੁਸੀਂ ਆਪ ਅੰਦਾਜ਼ਾ ਲਾ ਲਓ। ਵੈਸੇ ਹੀ ਕਹਿ ਦਿੰਦੇ ਆ ਕਿ ਜੀ ਇਹ ਤੇ ਡਿਫਰੈਂਸ ਆਫ ਓਪੀਨੀਅਨ ਆ, ਵਿਚਾਰਾਂ ਦਾ ਵਖਰੇਵਾਂ। ਸਾਡੀ ਕਾਂਗਰਸ ਪਾਰਟੀ ਹੈ ਨਾ ਜਿਹੜੀ ਵਿਚਾਰਾਂ ਦਾ ਵਖਰੇਵਾਂ ਰੱਖਦੀ ਹੈ। ਸੋ ਇਹਦੇ ਵਿੱਚ ਦੇਖੋ ਕਿ ਮੀਟਿੰਗ ਕਰਕੇ ਨਿਕਲੇ, ਔਰ ਦੋ ਜਿਹੜੇ ਇਹਨਾਂ ਦੇ ਵਿਧਾਇਕ ਆ, ਚੋਟੀ ਦੇ ਵਿਧਾਇਕ ਆ, ਇੱਕ ਰਾਣਾ ਗੁਰਮੀਤ ਸੋਢੀ, ਇੱਕ ਰਾਜ ਕੁਮਾਰ ਵੇਰਕਾ, ਦੋਵੇਂ ਕੈਪਟਨ ਕੈਂਪ ਦੇ ਬੰਦੇ ਆ। ਇੱਕ ਕਹਿੰਦਾ ਕਿ ਟੈਕਸ ਲਾਵਾਂਗੇ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਬਜਟ ਤੁਹਾਡਾ ਆਉਣ ਵਾਲਾ ਹੈ, ਕਿੱਦਾਂ ਦਾ ਬਜਟ ਹੋਊਗਾ, ਕੋਈ ਮਾੜਾ ਮੋਟਾ ਦੱਸ ਦਿਓ, ਕੋਈ ਸੰਕੇਤ ਦੇ ਦਿਓ, ਤੇ ਕਹਿੰਦੇ ਜੀ ਕਿ ਰਾਜ ਕੁਮਾਰ ਵੇਰਕਾ ਸਾਹਿਬ ਕਹਿੰਦੇ ਜੀ ਟੈਕਸ ਤੇ ਲਾਉਣਾ ਪਊ, ਟੈਕਸ ਤੋਂ ਬਿਨਾਂ ਕੰਮ ਕਿੱਦਾਂ ਚੱਲਣਾ। ਜਿਹੜਾ ਰਾਣਾ ਗੁਰਮੀਤ ਸੋਢੀ ਸੀ ਉਹ ਕਹਿੰਦਾ ਕਿ ਟੈਕਸ ਕੋਈ ਨਹੀਂ ਲੱਗਣਾ, ਕਿਸੇ ਨੇ ਟੈਕਸ ਦੀ ਤੇ ਗੱਲ ਹੀ ਨਹੀਂ ਕੀਤੀ ਮੀਟਿੰਗ ਦੇ ਵਿੱਚ। ਹੁਣ ਦੇਖੋ ਮੀਟਿੰਗ ਚ ਦੋ ਬੰਦੇ ਨਿਕਲੇ ਆ, ਇੱਕ ਕਹਿ ਰਿਹਾ ਕਿ ਟੈਕਸ ਲਾਏ ਜਾਣਗੇ ਕਿਉਂਕਿ ਟੈਕਸ ਤੋਂ ਬਿਨਾਂ ਗੱਡੀ ਖੜਨੀ ਨਹੀਂ, ਦੂਜਾ ਕਹਿੰਦਾ ਕਿ ਟੈਕਸ ਦੇ ਮੁੱਦੇ ਤੇ ਗੱਲ ਹੀ ਨਹੀਂ ਹੋਈ। ਪੰਜਾਬ ਦਾ ਬੰਦਾ ਕਿਹਦੇ ਤੇ ਯਕੀਨ ਕਰੂਗਾ ਦੋਨਾਂ ਚ। ਸੋ ਇਹ ਹਾਲਤ ਹੋਈ ਪਈ ਹੈ ਇਸ ਟੀਮ ਦੀ। ਫਿਰ ਸ਼ਮਸ਼ੇਰ ਸਿੰਘ ਦੂਲੋ ਬਾਹਰ ਆ ਕੇ ਜੋ ਬੋਲ ਕੇ ਗਿਆ, ਉਹਨੇ ਤੇ ਇਹਨਾਂ ਦੀ ਲੱਸੀ ਕਰਤੀ ਹੈ। ਵੈਸੇ ਤੇ ਇਹ ਲੱਸੀ ਕਰੀ ਜਾਂਦੇ ਬੜੇ ਲੰਮੇ ਸਮੇਂ ਤੋਂ ਦੋ ਜਣੇ, ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ। ਵੈਸੇ ਸ਼ਮਸ਼ੇਰ ਸਿੰਘ ਦੂਲੋ ਤੇ ਸ਼ਮਸ਼ੀਰ ਹੀ ਬਣਿਆ ਪਿਆ, ਉਹ ਤੇ ਜਿਹੜਾ ਵੱਢੀ ਜਾਂਦਾ ਜਿੱਦਾਂ ਕਿਰਪਾਨ ਹੁੰਦੀ ਹੈ ਨਾ, ਸ਼ਮਸ਼ੀਰ ਬਣ ਗਿਆ ਉਹ ਤੇ ਸ਼ਮਸ਼ੀਰ ਤੋਂ। ਸੋ ਪ੍ਰਤਾਪ ਵੀ ਇਹਨਾਂ ਲਈ ਤਾਪ ਹੀ ਬਣਿਆ ਹੋਇਆ, ਪ੍ਰਤਾਪ ਸਿੰਘ ਬਾਜਵਾ ਵੀ ਉਹ ਤਾਪ ਬਣ ਗਿਆ, ਔਰ ਇਹ ਸ਼ਮਸ਼ੇਰ ਸਿੰਘ ਸੀ ਜਿਹੜਾ ਇਹ ਸ਼ਮਸ਼ੀਰ ਬਣਿਆ ਹੋਇਆ। ਦੇਖੋ ਇਹ ਸ਼ਮਸ਼ੇਰ ਸਿੰਘ ਦੂਲੋ ਕੀ ਕਹਿੰਦਾ ਪਿਆ, ਕਹਿੰਦਾ ਜੀ ਕਿ ਮਾਫੀਆ ਜਿਹੜਾ ਉਹ ਹਾਲੇ ਵੀ ਸਰਗਰਮ ਹੈ ਪੂਰਾ। ਸਾਡੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਮਾਫੀਆ ਨੂੰ ਖਤਮ ਕਰਾਂਗੇ, ਲੈਂਡ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਕਹਿੰਦਾ ਜੀ ਖਤਮ ਨਹੀਂ ਹੋਇਆ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਜੀ ਇਹ ਗੱਲਾਂ ਕਰਦੇ ਆ ਜੀ ਸਭ ਕੁਛ ਹੋ ਗਿਆ, ਬਚਿਆ ਖੁਚਿਆ ਅਸੀਂ ਖਤਮ ਕਰ ਦੇਣਾ, ਸਖਤ ਹਦਾਇਤਾਂ ਦੇਤੀਆਂ, ਇਹ ਕਰਤਾ ਉਹ ਕਰ ਦਿੱਤਾ। ਸ਼ਮਸ਼ੇਰ ਸਿੰਘ ਦੂਲੋ ਕਹਿੰਦਾ ਕਿ ਬਿਊਰੋਕਰੇਟ ਦਾ, ਸਿਆਸਤਦਾਨਾਂ ਦਾ ਔਰ ਮਾਫੀਆ ਦਾ ਇੱਕ ਨੈਕਸਸ ਆ, ਤੇ ਉਹ ਹਾਲੇ ਵੀ ਚੱਲਦਾ ਪਿਆ। ਇਹਦਾ ਮਤਲਬ ਆ ਕਿ ਜਿਹੜੇ ਬਿਊਰੋਕਰੇਟਸ ਆ ਠੀਕ ਆ, ਉਹ ਤੇ ਤੁਹਾਨੂੰ ਪਤਾ ਕਿਸੇ ਨੇ ਵੀ ਨਹੀਂ, ਉਹ ਤੇ ਜਿਹੜੀ ਸਰਕਾਰ ਆ ਗਈ ਉਹਨਾਂ ਨੇ ਉਸੇ ਤਰੀਕੇ ਥੱਲੇ ਖਲੋ ਜਾਣਾ। ਤਾਂ ਇਹਦਾ ਮਤਲਬ ਇਹ ਆ ਕਿ ਜਿਹੜੇ ਸਿਆਸਤਦਾਨ ਆ ਉਹ ਹਾਲੇ ਵੀ ਇਹ ਸਾਰਾ ਕੁਛ ਕਰਦੇ ਪਏ ਆ, ਤੇ ਜੇ ਕਰਦੇ ਪਏ ਆ ਤਾਂ ਫਿਰ ਇਹਨਾਂ ਦਾ ਪਿੱਛੇ ਜੇ ਇੱਕ ਵਿਧਾਇਕ ਜਿਹੜਾ ਰੋਂਦਾ ਪਿਆ ਸੀ ਪਠਾਨਕੋਟ ਇਲਾਕੇ ਦਾ ਕਿ ਦੇਖੋ ਜੀ ਸਾਡੀ ਇੱਥੇ ਤਾਂ ਕੋਈ ਸੁਣਦਾ ਹੀ ਨਹੀਂਗਾ, DC ਵੀ ਨਹੀਂ ਸੁਣਦਾ, ਇੱਥੋਂ ਭਰ ਕੇ ਟਰਾਲੇ ਭਰ ਕੇ ਟਿੱਪਰ ਮਾਫੀਆ ਵਾਲੇ ਰੇਤਾ ਲਈ ਜਾਂਦੇ ਆ, ਕੀ ਕਰੀਏ, ਅਸੀਂ ਖੜੇ ਤੱਕਦੇ ਰਹਿ ਜਾਂਦੇ ਆ।
ਸੋ ਇਹ ਸਾਰਾ ਕੁਝ ਨਵਜੋਤ ਸਿੱਧੂ ਵੀ ਕਹਿ ਚੁੱਕਾ, ਸ਼ਮਸ਼ੇਰ ਦੂਲੋ ਕੱਲਾ ਨਹੀਂ। ਹੁਣ ਦੇਖੋ ਸ਼ਮਸ਼ੇਰ ਦੂਲੋ ਦਾ ਵਿਰੋਧ ਤੇ ਕਹਿ ਸਕਦੇ, ਦੇਖੋ ਜੀ ਵਿਚਾਰਾਂ ਦਾ ਵਖਰੇਵਾਂ, ਨਵਜੋਤ ਸਿੱਧੂ ਨੇ ਵੀ ਤੇ ਇਹੋ ਗੱਲ ਆਖੀ ਸੀ ਨਾ ਪਿੱਛੇ ਜੇ, ਕਿ ਜੇ ਮੇਰੇ ਕੋਲ ਮੰਤਰਾਲਾ ਹੋਵੇ, ਮਾਈਨਿੰਗ ਵਿਭਾਗ ਹੋਵੇ, ਤੇ ਮੈਂ ਤੇ ਇਹ ਮਾਫੀਆ ਵਾਲੇ ਜਿਹੜੇ ਉਹ ਫਾਹੇ ਟੰਗ ਦਿਆਂ। ਸੋ ਇਹ ਹੁਣ ਨਵਜੋਤ ਸਿੱਧੂ ਦੀ ਗੱਲ ਨਹੀਂ, ਸ਼ਮਸ਼ੇਰ ਦੂਲੋ ਦੀ ਗੱਲ ਨਹੀਂ ਹੈ, ਜਾਂ ਇੱਕ ਵਿਧਾਇਕ ਦੀ ਗੱਲ ਨਹੀਂ ਹੈ, ਇਹ ਤੇ ਸਾਰੇ ਪੰਜਾਬ ਦੀ ਗੱਲ ਹੈ। ਤੇ ਕੈਪਟਨ ਅਮਰਿੰਦਰ ਸਿੰਘ ਕੱਲ ਹੀ ਹਾਲੇ ਪ੍ਰੈਸ ਨੋਟ ਜਾਰੀ ਕਰਕੇ ਕਹਿ ਰਿਹਾ ਸੀਗਾ ਕਿ ਗੁੰਡਾ ਟੈਕਸ ਜਰਿਆ ਨਹੀਂ ਜਾਊਗਾ, ਨਜਾਇਜ਼ ਮਾਈਨਿੰਗ ਜਿਹੜੀ ਆ ਉਹ ਜਰੀ ਨਹੀਂ ਜਾਊਗੀ, ਸਖਤ ਐਕਸ਼ਨ ਹੋਣਗੇ। ਪਰ ਸ਼ਮਸ਼ੇਰ ਦੂਲੋ ਨੇ ਅੱਜ ਇੱਕ ਵਾਰ ਫੇਰ ਉਸੇ ਮੁਹਾਵਰੇ ਨੂੰ ਸੱਚ ਸਾਬਤ ਕਰ ਦਿੱਤਾ ਕਿ ਉਹ ਫਿਰ ਨੱਕ ਕਢਾਉਣ ਨੂੰ, ਤੇ ਉਹ ਫਿਰ ਨੱਕ ਵੜਾਉਣ ਨੂੰ, ਇਹ ਨੱਕ ਕਢਾਉਣ ਨੂੰ ਫਿਰਦੇ ਆ, ਇਹ ਨੱਕ ਵਧਾਉਣ ਨੂੰ ਫਿਰਦੇ ਆ। ਪਰ ਇਹਨਾਂ ਦੇ ਵਿੱਚੋਂ ਜਿਹੜੇ ਨੱਕ ਵਧਾਉਣ ਵਾਲੇ ਇਹਨਾਂ ਦਾ ਮੇਰੇ ਖਿਆਲ ਦੇ ਨਾਲ ਉਹ ਕੁਛ ਹੱਦ ਤੱਕ ਸੱਚ ਬੋਲਦੇ ਆ, ਚਾਹੇ ਉਹਨਾਂ ਦਾ ਅੰਦਰੂਨੀ ਇਹਨਾਂ ਦੇ ਨਾਲ ਕਲੇਸ਼ ਹੋਵੇ, ਚਾਹੇ ਦਵੈਸ਼ ਹੋਵੇ, ਪਰ ਕਿਤੇ ਨਾ ਕਿਤੇ ਬੋਲ ਹੋ ਸਕਦੇ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਗੁਰਸਰੀਆ ਜੀ, ਵੀ ਹਰਮਨਪ੍ਰੀਤ ਕੌਰ ਬਣੀ ਪੰਜਾਬ ਪੁਲਿਸ ਦੀ DSP। ਦੇਖੋ ਹਰਮਨਪ੍ਰੀਤ ਕੌਰ ਸੀਗੀ ਜਿਹੜੀ, ਇਹ ਪਹਿਲਾਂ ਰੇਲਵੇ 'ਚ ਜੋਬ ਕਰਦੀ ਸੀ, ਇਹਨੂੰ ਪੰਜਾਬ ਦੇ ਵਿੱਚੋਂ ਜੋਬ ਨਹੀਂ ਦਿੱਤੀ ਗਈ। ਫਿਰ ਇਹ ਮੁੰਬਈ ਚਲੇ ਗਈ, ਇਹਨੂੰ ਰੇਲਵੇ ਨੇ ਜੋਬ ਦੇ ਦਿੱਤੀ। ਤਾਂ ਚਲੋ ਇਸ ਕੁੜੀ ਦੀ ਮਿਹਨਤ ਸੀਗੀ, ਕਈ ਕਹਿੰਦੇ ਕਿਸਮਤ ਸੀਗੀ, ਕਿਸਮਤ ਨੇ ਇਸ ਕੁੜੀ ਨੇ ਮਿਹਨਤ ਬਹੁਤ ਕੀਤੀ ਹੈ, ਸਧਾਰਨ ਘਰ ਦੇ ਵਿੱਚ ਉੱਠ ਕੇ ਬਹੁਤ ਦੂਰ ਤੱਕ ਚਲੇ ਗਈ। ਤਾਂ ਜਦੋਂ ਮਸ਼ਹੂਰ ਹੋ ਗਈ ਵਰਲਡ ਕੱਪ ਦੇ ਵਿੱਚ ਜਿਸ ਤਰੀਕੇ ਦੀਆਂ ਨੇ ਪਾਰੀਆਂ ਖੇਡੀਆਂ, ਤਾਂ ਉਸ ਤੋਂ ਬਾਅਦ ਅਚਾਨਕ ਜਿਹੜੇ ਪੰਜਾਬ ਦੇ ਹੁਕਮਰਾਨ ਸੀਗੇ ਉਹਨਾਂ ਨੂੰ ਲੱਗਿਆ ਕਿ ਹਰਮਨਪ੍ਰੀਤ ਨੂੰ ਜੋਬ ਦੇਣੀ ਚਾਹੀਦੀ ਹੈ। ਉਹਨਾਂ ਨੇ ਆਫਰ ਕੀਤੀ ਤੇ ਇਹ ਕੁੜੀ ਚਾਹੁੰਦੀ ਸੀਗੀ, ਇਹਦਾ ਸੁਪਨਾ ਵੀ ਸੀਗਾ ਕਿ ਮੈਂ ਪੁਲਿਸ ਦੇ ਵਿੱਚ ਜਾਣਾ। ਤਾਂ ਪੰਗਾ ਪੈ ਗਿਆ ਕਿ ਜਿਹੜਾ ਰੇਲਵੇ ਸੀਗਾ ਉਹਨੇ 27 ਲੱਖ ਰੁਪਇਆ ਮੰਗ ਲਿਆ, ਜਿਹੜਾ ਕਾਂਟਰੈਕਟ ਹੋਇਆ ਸੀਗਾ ਕਿ ਜੇ ਇਹ ਕਾਂਟਰੈਕਟ ਵਿੱਚ ਛੱਡ ਕੇ ਜਾਂਦੀ ਹੈ ਤਾਂ 27 ਲੱਖ ਰੁਪਇਆ ਦੇ ਕੇ ਜਾ ਸਕਦੀ ਹੈ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਪਰਸਨਲੀ ਇੰਟਰਸਟ ਲਿਆ ਇਸ ਚੀਜ਼ ਦੇ ਵਿੱਚ ਕਿ ਇਸ ਕੁੜੀ ਨੂੰ ਅਸੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਨਾ, ਤੁਸੀਂ ਇਹ ਜਿਹੜਾ 27 ਲੱਖ ਕਾਂਟਰੈਕਟ ਦਾ ਇਹ ਮਾਫ਼ ਕਰ ਦਿਓ, ਕਿਉਂਕਿ ਕੁੜੀ ਦੇਸ਼ ਨਾਲ ਐਡਾ ਵੱਡਾ ਮੋਹ ਰੱਖਦੀ ਆ, ਦੇਸ਼ ਵਾਸਤੇ ਇੰਨੀ ਮਿਹਨਤ ਕਰਦੀ ਆ, ਦੇਸ਼ ਨੂੰ ਇੰਨੀਆਂ ਬੁਲੰਦੀਆਂ ਤੇ ਲੈ ਗਈ ਆ। ਤਾਂ ਇਹ ਜ਼ਰੂਰ ਹੋਣਾ ਚਾਹੀਦਾ ਕਿ ਉਹਦੇ ਕਾਂਟਰੈਕਟ ਦਾ ਜਿਹੜਾ ਪੈਸਾ ਉਹਨੂੰ ਪਾਇਆ ਜਾ ਰਿਹਾ ਹੈ ਜਾਂ ਨਾ ਪਾਇਆ ਜਾ ਰਿਹਾ, ਉਹ ਉਹਦੇ ਤੋਂ ਨਾ ਵਸੂਲ ਕੀਤਾ ਜਾਵੇ। ਤਾਂ ਥੋੜੀ ਜਿਹੀ ਨਾ ਨੁੱਕਰ ਤੋਂ ਬਾਅਦ ਰੇਲਵੇ ਵਾਲੇ ਮੰਨ ਗਏ। ਹੁਣ ਅੱਜ ਇਹਨਾਂ ਨੇ ਫੀਤੀ ਲਾ ਦਿੱਤੀ ਹੈ, ਹਰਮਨਪ੍ਰੀਤ ਕੌਰ DSP ਬਣ ਗਈ ਹੈ ਪੰਜਾਬ ਪੁਲਿਸ ਦੇ ਵਿੱਚ। ਚੰਗੀ ਗੱਲ ਆ। ਇਹਦੇ ਨਾਲ ਦੋ ਚੀਜ਼ਾਂ ਨੇ, ਇੱਕ ਤੇ ਉਹਦੀ ਮਿਹਨਤ ਦਾ ਮੁੱਲ ਮੁੜ ਗਿਆ, ਦੂਜਾ ਇਹ ਹੈ ਕਿ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇਸ ਸਮੇਂ ਖੇਡਾਂ ਦੇ ਮੈਦਾਨ 'ਚ ਸੰਘਰਸ਼ ਕਰਦੀਆਂ ਪਈਆਂ, ਜਦੋਜਹਿਦ ਕਰਦੀਆਂ ਪਈਆਂ, ਉਹਨਾਂ ਨੂੰ ਥੋੜਾ ਜਿਹਾ ਬਲ ਮਿਲੂਗਾ, ਹੌਸਲਾ ਮਿਲੂਗਾ ਕਿ ਜੇ ਹਰਮਨਪ੍ਰੀਤ ਇੱਥੋਂ ਤੱਕ ਪਹੁੰਚ ਸਕਦੀ ਆ ਤੇ ਅਸੀਂ ਵੀ ਕੱਲ ਨੂੰ ਇਹੋ ਜਿਹੀ ਮੰਜ਼ਿਲ ਸਰ ਕਰ ਸਕਦੀਆਂ। ਤਾਂ ਦੂਜੇ ਪਾਸੇ ਇੱਕ ਚੀਜ਼ ਜਿਹੜੀ ਹੋਰ ਵੇਖਣ ਵਾਲੀ ਆ ਕਿ ਦੇਖੋ ਜਿਹੜੀਆਂ ਦੂਜੀਆਂ ਖੇਡਾਂ ਨੇ ਉਹ ਕਿਤੇ ਨਾ ਕਿਤੇ ਨਾ ਆਪਣੇ ਅੰਦਰੋਂ ਧੂੰਆਂ ਨਿਕਲਦਾ ਮਹਿਸੂਸ ਕਰਨਗੇ ਦਿਲ ਚੋਂ, ਕਿਉਂਕਿ ਦੇਖੋ ਹੋਰ ਵੀ ਗੇਮਾਂ 'ਚ ਸਾਡੇ ਪੰਜਾਬੀ ਮੁੰਡੇ ਪੰਜਾਬੀ ਕੁੜੀਆਂ ਬਹੁਤ ਸ਼ਾਨਦਾਰ ਕੰਮ ਕਰਦੀਆਂ ਪਈਆਂ ਨੇ, ਚਾਹੇ ਕੁੜੀਆਂ ਚਾਹੇ ਮੁੰਡੇ ਆ। ਤਾਂ ਉਹਨਾਂ ਦੇ ਨਾਲ ਥੋੜੀ ਜਿਹੀ ਬੇਰੁਖੀ ਹੈ ਸਰਕਾਰ ਦੀ। ਜਿੱਦਾਂ ਹੁਣ ਹਾਕੀ ਵਾਲੇ ਦੇਖ ਲਓ ਕਿੰਨੇ ਮੁੰਡੇ, ਹਾਕੀ ਵਾਲੇ ਮੁੰਡੇ ਜਦੋਂ ਚੜ੍ਹਦੇ, ਜਿੱਦਾਂ ਇੱਕ ਹਰਜੀਤ ਸਿੰਘ ਸੀਗਾ, ਬਹੁਤ ਸਧਾਰਨ ਘਰ 'ਚ, ਬਹੁਤ ਸਧਾਰਨ ਟੱਬਰ 'ਚ, ਉਹ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ। ਤਾਂ ਉਦੋਂ ਤੱਕ ਵੀ ਉਹਦੇ ਕੋਲ ਮੇਰੇ ਖਿਆਲ ਦੇ ਨਾਲ ਕੋਈ ਚੰਗੀ ਨੌਕਰੀ ਨਹੀਂ ਸੀ, ਚੰਗੀ ਨੌਕਰੀ। ਯਾਨੀ ਜਦੋਂ ਮੁੰਡਾ ਕੋਈ ਕੌਮੀ ਲੈਵਲ ਤੇ, ਕੌਮਾਂਤਰੀ ਲੈਵਲ ਤੇ ਪਹੁੰਚ ਜਾਂਦਾ, ਨਾਲ ਦੀ ਨਾਲ ਉਹਦਾ ਫਿਊਚਰ ਜਿਹੜਾ ਆ ਉਹ ਸੁਰੱਖਿਅਤ ਕਰ ਦੇਣਾ ਚਾਹੀਦਾ ਨੌਕਰੀ ਦੇ ਕੇ, ਚਾਹੇ ਕਿਸੇ ਵੀ ਖੇਡ ਨਾਲ, ਚਾਹੇ ਕਿਸੇ ਵੀ ਗੇਮ ਦੇ ਵਿੱਚ ਉਹ ਜੁੜਿਆ ਹੋਇਆ। ਸੋ ਇਹੀ ਇੱਥੇ ਮਾਰ ਪੈਂਦੀ ਆ। ਇਹਨਾਂ ਨੇ ਕ੍ਰਿਕਟ ਸਟਾਰ ਨੂੰ ਤਾਂ ਲੈ ਆਂਦਾ ਤੇ ਇਹਦੇ ਨਾਲ ਸਾਡੀ ਮਸ਼ਹੂਰੀ ਹੋ ਜੂ, ਬੱਲੇ ਬੱਲੇ ਹੋ ਜੂਗੀ। ਪਰ ਜਿਹੜੀਆਂ ਦੂਸਰੀਆਂ ਗੇਮਾਂ ਨੇ, ਬਹੁਤ ਦੂਰ ਦੂਰ ਤੱਕ ਜਾਣ ਵਾਲੇ ਮੁੰਡੇ ਹਨ। ਬਰਨਾਲੇ ਦਾ ਇੱਕ ਮੁੰਡਾ ਛੋਟੇ ਜਿਹੇ ਘਰ ਚੋਂ ਉੱਠ ਕੇ ਵਰਲਡ ਐਥਲੈਟਿਕਸ ਮੀਟ ਜਿਹੜੀ ਹੋਈ ਸੀ ਨੌਜਵਾਨਾਂ ਵਾਲੀ, ਉਹਦੇ 'ਚ ਉੱਥੋਂ ਚਾਂਦੀ ਦਾ ਮੈਡਲ ਲਿਆ। ਕਿਸੇ ਨੇ ਜਾ ਕੇ ਉਹਨੂੰ 2 ਫੁੱਲਾਂ ਦੇ ਹਾਰ ਨਹੀਂ ਪਾਏ। ਨੌਕਰੀ ਤਾਂ ਦੂਰ ਦੀ ਗੱਲ ਹੈ। ਕਹਿਣ ਦਾ ਮਤਲਬ ਇਹ ਹੈ ਕਿ ਹਰਮਨਪ੍ਰੀਤ ਕੌਰ ਨੂੰ ਨੌਕਰੀ ਦੇ ਦਿੱਤੀ, ਠੀਕ ਆ, ਇਹਦੇ 'ਚ ਕੋਈ ਗਲਤ ਨਹੀਂ ਕੀਤਾ। ਪਰ ਰੌਲਾ ਇਹ ਹੈ ਕਿ ਤੁਸੀਂ ਦੂਸਰੀਆਂ ਖੇਡਾਂ ਵਾਲੇ ਜਿਹੜੇ ਖਿਡਾਰੀ ਹੈ ਨਾ, ਉਹਨਾਂ ਨੂੰ ਵੀ ਪ੍ਰਮੋਟ ਕਰੋ, ਉਹਨਾਂ ਨੂੰ ਵੀ
ਫਿਊਚਰ ਲਈ ਤਿਆਰ ਕਰੋ, ਉਹਨਾਂ ਨੂੰ ਵੀ ਨੌਕਰੀ ਦਿਓ ਤਾਂ ਕਿ ਉਹਨਾਂ ਦੇ ਦਿਲ 'ਚ ਇਹ ਗੱਲ ਨਾ ਜਾਵੇ ਕਿ ਸਾਡੇ ਨਾਲ ਕਿਤੇ ਨਾ ਕਿਤੇ ਜ਼ਿਆਦਤੀ ਹੁੰਦੀ ਪਈ ਆ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਜਦੋਂ ਕੋਈ ਮੁੰਡਾ, ਜਦੋਂ ਕੋਈ ਕੁੜੀ ਥੋੜ੍ਹਾ ਜਿਹਾ ਅੱਗੇ ਜਾਂਦੇ ਆ, ਉਹਨਾਂ 'ਚੋਂ ਦਿਸਦਾ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਕੁਛ ਨਾ ਕੁਛ ਕਰ ਸਕਦੇ ਆ, ਤਾਂ ਠੀਕ ਉਸੇ ਵੇਲੇ ਨੌਕਰੀ ਪੱਖੋਂ ਉਹਨਾਂ ਨੂੰ ਬੇਫਿਕਰ ਕਰ ਦੇਣਾ ਚਾਹੀਦਾ ਕਿ ਸਾਡੀ ਸਾਰੀ ਜ਼ਿੰਦਗੀ ਦੀ ਰੋਜੀ ਰੋਟੀ ਪੱਕੀ ਆ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਮਿੰਟੂ ਜੀ ਵੀ ਪੰਜਾਬ ਉਦਯੋਗ ਵਿਭਾਗ ਦੇ ਸੈਂਟਰ ਵੀ ਖਜ਼ਾਨੇ ਨੂੰ ਬਣੇ ਸਿਉਂਕ। ਦੇਖੋ ਜਿਹੜੇ ਇਹ ਸੈਂਟਰ ਸਨ ਨਾ, ਇਹ ਬਹੁਤ ਲੰਮਾ ਸਮਾਂ ਪਹਿਲਾਂ ਖੋਲ੍ਹੇ ਗਏ ਸੀਗੇ ਔਰ ਇਹਨਾਂ ਸੈਂਟਰਾਂ ਦਾ ਜਿਹੜਾ ਮੰਤਵ ਇਹ ਸੀਗਾ ਕਿ ਟ੍ਰੇਨਡ ਕੀਤਾ ਜਾਵੇ, ਜੋ ਬੰਦੇ ਉਦਯੋਗ ਖੇਤਰ 'ਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਸਿਖਲਾਈ ਦਿੱਤੀ ਜਾਵੇ, ਸਕਿੱਲ ਕੀਤਾ ਜਾਵੇ, ਉਹਨਾਂ ਨੂੰ ਨਿਪੁੰਨ ਕੀਤਾ ਜਾਵੇ। ਪਰ ਇਹ ਹੁਣ ਆਪ ਹੀ ਵਿਚਾਰੇ ਇਸ ਹਾਲਤ ਦੇ ਵਿੱਚ ਪਹੁੰਚ ਗਏ ਆ ਕਿ ਇਹ ਤਾਂ ਛੱਡੋ ਕਿ ਨਿਪੁੰਨ ਕਰਨਗੇ ਕਿਸੇ ਨੂੰ, ਇਹ ਕਹਿੰਦੇ ਕਿ ਕੋਈ ਪੁੰਨ ਖੱਟੇ ਤੇ ਸਾਨੂੰ ਮੁਫਤੀ ਦਵਾ ਦੇਵੇ। ਕੁਛ ਸੈਂਟਰ ਬੰਦ ਹੋ ਗਏ ਸਨ ਪਰ 9 ਸੈਂਟਰ ਹਾਲੇ ਵੀ ਚੱਲਦੇ ਪਏ ਆ। 1997 'ਚ ਮੇਰੇ ਖਿਆਲ ਦੇ ਨਾਲ ਇਹਨਾਂ ਸੈਂਟਰਾਂ ਦੇ ਵਿੱਚ 700 ਦੇ ਕਰੀਬ ਕਰਮਚਾਰੀ ਸੀਗੇ ਜਿਹੜੇ ਉਹ ਦੂਸਰੇ ਮਹਿਕਮੇ 'ਚ ਐਡਜਸਟ ਕਰ ਦਿੱਤੇ ਸੀਗੇ, ਯਾਨੀ ਖਾਸੇ ਜਿਹੜੇ ਸੈਂਟਰ ਸੀਗੇ ਬੰਦ ਕਰ ਦਿੱਤੇ ਸੀਗੇ। ਪਰ ਹਾਲੇ ਵੀ ਜਿਹੜੇ ਆ ਉਹ 9 ਸੈਂਟਰ ਕੰਮ ਕਰਦੇ ਪਏ ਆ। ਇਹ ਇੰਡਸਟਰੀ ਡਿਪਾਰਟਮੈਂਟ ਦੇ ਤਹਿਤ ਆਉਂਦੇ ਆ ਔਰ ਇਹਨਾਂ ਨੂੰ ਕਹਿੰਦੇ ਆ ਇੰਡਸਟਰੀ ਡਿਵੈਲਪਮੈਂਟ ਕਮ ਕੁਆਲਿਟੀ ਮਾਰਕਿੰਗ ਸੈਂਟਰ। ਸੋ ਇਹ ਇਹਨਾਂ ਦਾ ਨਾਮ ਹੈ, ਕਾਫੀ ਲੰਮਾ ਚੌੜਾ ਨਾਮ ਹੈ। ਤਾਂ ਇਹ ਜਿਹੜੇ 4 ਸ਼ਹਿਰਾਂ ਦੇ ਵਿੱਚ ਸੈਂਟਰ ਆ, ਇਹਨਾਂ ਸੈਂਟਰਾਂ ਦੇ ਵਿੱਚ ਬਹੁਤ ਸਾਰੀ ਮਸ਼ੀਨਰੀ ਆ ਜਿਹੜੀ ਕਿ ਹੁਣ ਕਵਾੜ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਕੁਛ ਮੁਲਾਜ਼ਮ ਨੇ, ਕੁਛ ਦਰਜਨ ਹੋਣਗੇ, ਲਾ ਲਓ ਕਿ 4 ਦਰਜਨ 3 ਦਰਜਨ ਇੰਨੇ ਮੁਲਾਜ਼ਮ ਆ। ਫਿਰ ਇਹਨਾਂ ਦੀ ਕਰੋੜਾਂ ਅਰਬਾਂ ਦੀ ਜਾਇਦਾਦ ਆ, ਪਰ ਇਹ ਸਰਕਾਰ ਨੂੰ ਰੈਵਨਿਊ ਕੋਈ ਨਹੀਂ ਦੇ ਰਹੇ, ਇਹਨਾਂ ਦੀ ਕੋਈ ਆਮਦਨ ਨਹੀਂ, ਉਲਟਾ ਇਹ ਸਾਲਾਨਾ 3-4 ਕਰੋੜ ਰੁਪਈਏ ਦਾ ਬੋਝ ਹੈ ਜਿਹੜਾ ਉਹ ਖਜ਼ਾਨੇ ਤੇ ਪਾ ਰਹੇ ਆ। ਸੋ 1997 'ਚ ਜਿਹੜੇ ਬਾਕੀ ਸੈਂਟਰ ਬੰਦ ਕਰ ਦਿੱਤੇ ਗਏ ਸਨ, ਆਹ ਜਿਹੜੇ ਰੱਖੇ ਗਏ ਸੀਗੇ, ਹੁਣ ਜ਼ਰੂਰਤ ਹੈ ਕਿ ਇਹਨਾਂ ਨੂੰ ਵੀ ਬੰਦ ਕਰ ਦਿੱਤਾ ਜਾਵੇ ਕਿਉਂਕਿ ਦੇਖੋ ਉਹਨਾਂ ਦੀ ਜਾਇਦਾਦ ਜਿਹੜੀ ਆ ਉਹ ਇਸਤੇਮਾਲ ਕੀਤੀ ਜਾ ਸਕਦੀ ਹੈ। ਵੈਸੇ ਇਹਨਾਂ ਇਸਤੇਮਾਲ ਤਾਂ ਕੀ ਕਰਨੀ ਆ, ਇੱਕੋ ਹੀ ਇਸਤੇਮਾਲ ਕਰ ਸਕਦੇ ਕਿ ਵੇਚ ਵੱਟ ਕੇ 4 ਦਿਨ ਸੌਖੇ ਕਰ ਸਕਦੇ ਆ। ਤਾਂ ਮਸ਼ੀਨਰੀ ਹੈ ਜਿਹੜੀ ਉਹਨੂੰ ਵੀ ਵੇਚਿਆ ਜਾ ਸਕਦਾ। ਜਿਹੜੇ ਇਹ ਮੁਲਾਜ਼ਮ ਆ, ਚਾਹੇ 4 ਦਰਜਨ ਆ 5 ਦਰਜਨ ਆ, ਜਿੰਨੇ ਵੀ ਆ, ਇਹਨਾਂ ਨੂੰ ਦੂਸਰੇ ਮਹਿਕਮੇ 'ਚ ਐਡਜਸਟ ਕੀਤਾ ਜਾ ਸਕਦਾ ਕਿਉਂਕਿ ਪੋਸਟਾਂ ਤੇ ਹਰੇਕ ਮਹਿਕਮੇ 'ਚ ਖਾਲੀ ਆ। ਸੋ ਇਹ ਜਿਹੜੇ ਚਿੱਟੇ ਹਾਥੀ ਆ ਇਹ ਦਵਾ ਦਵ ਕਿੱਲੇ ਤੋਂ ਖੋਲ ਦੇਣੇ ਚਾਹੀਦੇ ਆ ਕਿਉਂਕਿ ਘਰ ਦੇ ਵਿੱਚ ਤੇ ਕਾਲ ਪਿਆ ਹੋਇਆ, ਘਰ ਦੇ ਵਿੱਚ ਤੇ ਦਾਣਾ ਨਹੀਂ ਹੈਗਾ। ਸੋ ਜ਼ਰੂਰਤ ਇਸੇ ਗੱਲ ਦੀ ਹੈ ਕਿ ਫਾਲਤੂ ਖਰਚੇ ਜੇ ਘਟਾਉਣੇ ਆ ਤਾਂ ਇਹਨਾਂ ਚੀਜ਼ਾਂ 'ਚੋਂ ਵੀ ਘਟਾਏ ਜਾਣ। ਹੋਰ ਵੀ ਕਈ ਕੁਛ ਕਰਨ ਵਾਲਾ ਸਾਡੇ ਇੱਥੇ ਬੋਰਡ ਬਣੇ ਹੋਏ ਆ, ਬਹੁਤ ਸਾਰੇ ਬੋਰਡ ਆ, ਬਹੁਤ ਸਾਰੇ ਇਹੋ ਜਿਹੇ ਕਮਿਸ਼ਨ ਵੀ ਬਣੇ ਜਿਹਨਾਂ ਦਾ ਕੋਈ ਕੰਮ ਨਹੀਂ, ਕੋਈ ਮਿਸ਼ਨ ਨਹੀਂ। ਬੋਰਡ ਵੀ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ, ਤੁਸੀਂ ਆਪ ਸਮਝ ਜਾਓਗੇ ਕਿ ਇੱਥੇ ਕੀ ਖੇਡ ਚੱਲ ਰਹੀ ਆ। ਇੱਥੇ ਇੱਕ ਆਲੂ ਵਿਕਾਸ ਬੋਰਡ ਆ, ਆਲੂ ਵਿਕਾਸ ਬੋਰਡ, ਔਰ ਉਹਦੇ 11 ਅਹੁਦੇਦਾਰ ਆ ਔਰ ਚੀਫ ਮਿਨਿਸਟਰ ਆ ਜਿਹੜਾ ਉਹ ਚੇਅਰਮੈਨ ਹੁੰਦਾ ਉਹਦੇ ਲਾਅ ਦੇ ਮੁਤਾਬਕ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਆਲੂ ਵਿਚਾਰੇ ਦਾ ਵਿਕਾਸ ਕਿਸ ਬਾਰੇ ਹੁੰਦਾ। ਕੋਈ ਕਰਮਾ ਵਾਲਾ ਇਹੋ ਜਿਹਾ ਸਾਲ ਚੜਿਆ ਜਦੋਂ ਆਲੂ ਦਾ ਵਿਕਾਸ ਹੋ ਜਾਵੇ। ਆਲੂ ਤੇ ਹਰੇਕ ਸਾਲ ਵਿਚਾਰਾ ਸੜਕਾਂ ਤੇ ਰਿੜਿਆ ਫਿਰਦਾ, ਕਦੇ ਇੱਧਰ ਕਦੇ ਇੱਧਰ ਕਦੇ ਉੱਧਰ। ਸੋ ਆਲੂ ਵਿਕਾਸ ਬੋਰਡ ਵਾਲਿਆਂ ਨੇ ਕਦੇ ਆਲੂ ਦਾ ਨਾ ਚੰਗੀ ਤਰ੍ਹਾਂ ਵਿਕਾਸ ਕੀਤਾ, ਨਾ ਚੰਗੀ ਤਰ੍ਹਾਂ ਆਲੂ ਦੇ ਵਿਕਾਸ ਬਾਰੇ ਸੋਚਿਆ। ਸੋ ਉਹ ਵੀ ਬੋਰਡ ਚੱਲੀ ਜਾਂਦਾ। ਇੱਕ NRIs ਬਾਰੇ ਵੀ ਬੋਰਡ ਹੈਗਾ, ਕਦੇ ਉਹਦੀ ਮੀਟਿੰਗ ਨਹੀਂ ਹੋਈ, ਕੋਈ ਤਾਲਮੇਲ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। NRIs ਇੱਥੇ ਆ ਕੇ ਅਦਾਲਤਾਂ 'ਚ ਧੱਕੇ ਖਾਂਦੇ ਫਿਰਦੇ ਆ, ਆਪਣੀਆਂ ਜ਼ਮੀਨਾਂ ਛਡਾਉਣ ਲਈ ਦਰਬਾਰਾਂ 'ਚ ਜਾ ਕੇ ਰਾਤ ਫਰਿਆਦ ਕਰਦੇ ਫਿਰਦੇ ਆ। ਉਹ ਕਮਿਸ਼ਨ ਬੋਰਡ ਵਗੈਰਾ ਸਭ ਨਗਾਰਦੇ ਆ। ਸੋ ਇਹ ਜਿਹੜੇ ਬੋਰਡ ਆ ਜਿਹਨਾਂ ਦਾ ਕੋਈ ਕੰਮ ਨਹੀਂ, ਸਿਰਫ ਤੇ ਸਿਰਫ ਬੋਝ ਬਣੇ ਖਲੋਤੇ ਆ, ਉਹ ਸਾਰੇ ਜਿਹੜੇ ਆ ਉਹ ਬੰਦ ਕਰ ਦੇਣੇ ਚਾਹੀਦੇ ਆ। ਉਹ ਆਉਂਦੇ ਹੁੰਦੇ ਆ ਨਾ ਕਿ ਕਦੋਂ ਮੁੱਕੇ ਤੇ ਮੰਜਾ ਛੁੱਟੇ। ਇਹਨਾਂ ਦਾ ਹਾਲ ਇਹ ਹੋ ਗਿਆ ਕਿ ਹੁਣ ਸੁੱਖਾਂ ਸੁੱਖਦੇ ਆ ਕਿ ਕਦੋਂ ਮੁੱਕਣ ਤੇ ਕਦੋਂ ਮੰਜਾ ਛੁੱਟੇ। ਜ਼ਰੂਰਤ ਇਸ ਗੱਲ ਦੀ ਹੈ ਕਿ ਮੰਜਾ ਛੁਡਾ ਦੇਣਾ ਚਾਹੀਦਾ। ਇਹ ਮੰਜਾ ਇਹਨਾਂ ਨੇ ਐਵੇਂ ਫਾਲਤੂ ਮਤ ਰੱਖਿਆ ਹੋਣਾ। ਜੀ ਜੀ। ਅਗਲੀ ਆਪਾਂ ਗੱਲ ਕਰੀਏ, ਸੁਪਰੀਮ ਕੋਰਟ 'ਚ ਦਾਖਲ ਕੀਤੀ ਰਿਪੋਰਟ ਦਾ ਖੁਲਾਸਾ ਵੀ ਪੰਜਾਬ ਜੇਲ੍ਹਾਂ ਵਿੱਚ ਮਰਨ ਵਾਲੀਆਂ ਔਰਤਾਂ ਦੇ ਮਾਮਲੇ ਆ ਦੂਜੇ ਨੰਬਰ ਦੇ ਉੱਤੇ। ਇਹ ਵਾਕਈ ਹੈਰਾਨ ਕਰਦੀ ਹੈ ਖਬਰ।
ਤੁਸੀਂ ਜਦੋਂ ਜੇਲ੍ਹਾਂ ਦੀਆਂ ਖਬਰਾਂ ਪੜ੍ਹਦੇ ਹੋ, ਕਿਉਂਕਿ ਜੇਲ੍ਹਾਂ ਦੀਆਂ ਖਬਰਾਂ ਸਭ ਤੋਂ ਜ਼ਿਆਦਾ ਆਉਂਦੀਆਂ ਨੇ ਪੰਜਾਬ ਦੀਆਂ ਜੀ, ਤਾਂ ਅਸੀਂ ਹਮੇਸ਼ਾ ਮਰਦਾਨਾ ਕੈਦੀਆਂ ਦੀਆਂ ਖਬਰਾਂ ਪੜ੍ਹਦੇ ਹਾਂ। ਆ ਜੀ ਜੇਲ੍ਹ ਦੇ ਵਿੱਚ ਫਲਾਣੇ ਕੈਦੀ ਨੇ ਫਲਾਣੇ ਨੂੰ ਗੋਲੀ ਮਾਰ ਦਿੱਤੀ, ਫਲਾਣੇ ਨੇ ਫੜੌਤੀ ਮੰਗੀ, ਫਲਾਣੇ ਨੇ ਨੰਗਾ ਕਰਕੇ ਕੁੱਟ ਕੇ ਵੀਡੀਓ ਪਾ ਦਿੱਤੀ, ਫਲਾਣੇ ਨੇ ਅਫਸਰ ਕੁੱਟ ਕੱਟਿਆ, ਫਲਾਣੇ ਨੇ ਉੱਥੇ ਡਰੱਗ ਨੈਕਸਸ ਸ਼ੁਰੂ ਕਰ ਦਿੱਤਾ, ਐਰਾ ਵਗੈਰਾ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ। ਪਰ ਜਨਾਨਾ ਕੈਦਨਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਖਬਰ ਨਹੀਂ ਕਿ ਹਾਂ ਹੁਣ ਥੋੜ੍ਹੀ ਜਿਹੀ ਇਹਨਾਂ ਨੇ ਤਰੱਕੀ ਕੀਤੀ ਆ। ਇਹ ਜਿਹੜੇ ਫੋਨ ਫੜੇ ਜਾਂਦੇ ਅੰਦਰੋਂ, ਉਹ ਇਕੱਲੇ ਹੁਣ ਮਰਦਾਨਾ ਕੈਦੀਆਂ ਤੋਂ ਨਹੀਂ, ਇਹ ਜਨਾਨਾ ਕੈਦੀਆਂ ਤੋਂ ਵੀ ਫੜੇ ਜਾਂਦੇ ਆ। ਇਹਨਾਂ ਕੋਈ ਕੰਮ ਜ਼ਰੂਰ ਕੀਤਾ ਹੋਊਗਾ, ਸ਼ਾਇਦ ਸੋਚਦੀਆਂ ਹੋਣਗੀਆਂ ਕਿ ਜੇ ਇਹ 4G 'ਚ ਜਾ ਸਕਦੇ ਤੇ ਅਸੀਂ ਵੀ 4G 'ਚ ਜਾ ਸਕਦੇ ਹਾਂ। ਤਾਂ ਇਹ ਜਿਹੜੀ ਮੌਤ ਵਾਲੀ ਦਰ ਆਈ ਹੈ ਸਾਹਮਣੇ, ਇਹ ਵਾਕਿਆ ਕਿਸੇ ਨੇ ਨਹੀਂ ਸੋਚੀ, ਕਿਸੇ ਨੇ ਨਹੀਂ ਕਿਆਸੀ ਹੋਏਗੀ ਕਦੇ ਵੀ। ਪਰ ਇਹ ਬਹੁਤ ਪੁਖਤਾ ਰਿਪੋਰਟ ਹੈ। ਪੁਖਤਾ ਰਿਪੋਰਟ ਇਸ ਕਰਕੇ ਕਿਉਂਕਿ ਕੇਂਦਰ ਸਰਕਾਰ ਦੀ ਰਿਪੋਰਟ ਆ, ਔਰ ਇਹਨਾਂ ਦੀ ਜਿਹੜੀ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਹੈ ਉਹਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਰਿਪੋਰਟ ਰੱਖੀ ਹੈ। ਔਰ ਇਸ ਰਿਪੋਰਟ ਦੇ ਵਿੱਚ ਜਿਹੜੇ ਅੰਕੜੇ ਆ ਉਹ ਤੁਹਾਨੂੰ ਵੀ ਹੈਰਾਨ ਕਰ ਦੇਣਗੇ। ਸਿਰਫ 2 ਸਾਲਾਂ ਦੇ ਅੰਕੜੇ ਆ। ਉਹਨਾਂ ਅੰਕੜਿਆਂ ਦੇ ਵਿੱਚ ਯੂਪੀ ਅੰਦਰ 359 ਜਨਾਨਾ ਕੈਦੀ ਮਰੀਆਂ ਨੇ, ਔਰ ਸਾਡੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਕਿ ਦੂਜੇ ਨੰਬਰ ਦਾ ਪੂਰੇ ਦੇਸ਼ ਦੇ ਵਿੱਚੋਂ, ਇੱਥੇ 171 ਇਸਤਰੀ ਕੈਦੀਆਂ ਦੀ ਮੌਤ ਹੋਈ ਹੈ। ਯਾਨੀ ਯੂਪੀ ਸਭ ਤੋਂ 5 ਗੁਣਾ ਵੱਡਾ ਹੈ, 5 ਗੁਣਾ ਵੱਡਾ, ਆਬਾਦੀ ਦੇ ਮਾਮਲੇ 'ਚ ਵੀ ਬਹੁਤ ਵੱਡਾ ਔਰ ਖੇਤਰਫਲ ਦੇ ਮਾਮਲੇ 'ਚ ਵੀ ਬਹੁਤ ਵੱਡਾ ਹੈ। ਤਾਂ ਫਿਰ ਵੀ ਤੁਸੀਂ ਅੰਦਾਜ਼ਾ ਲਾ ਲਓ ਕਿ ਅਸੀਂ ਇਹੋ ਜਿਹੇ ਮਾਮਲਿਆਂ 'ਚ ਯੂਪੀ ਦੇ ਬਿਲਕੁਲ ਪੈਰ 'ਚ ਪੈਰ ਰੱਖੇ ਜਾਂਦੇ ਹਾਂ। ਜੇ ਅਸਲੇ ਦੀ ਗੱਲ ਕਰਦੇ ਹਾਂ ਤੇ ਯੂਪੀ ਤੋਂ ਬਾਅਦ ਦੂਜਾ ਨੰਬਰ ਸਾਡਾ ਹੀ ਹੈ ਮੇਰੇ ਖਿਆਲ ਨਾਲ। ਤਾਂ ਇਹਨਾਂ ਮੌਤਾਂ ਦੇ ਮਾਮਲੇ 'ਚ ਵੀ ਦੇਖੋ ਦੂਜੇ ਨੰਬਰ ਤੇ ਅਸੀਂ ਹਾਂ, ਤੀਜੇ ਨੰਬਰ ਤੇ ਮੇਰੇ ਖਿਆਲ ਦੇ ਨਾਲ ਪੱਛਮੀ ਬੰਗਾਲ ਆ, ਮਹਾਰਾਸ਼ਟਰ ਆ, ਇਹ ਦੋਵੇਂ ਸਾਂਝੇ ਰੂਪ ਦੇ ਵਿੱਚ। ਪਰ ਉਹ ਬਹੁਤ ਪਿੱਛੇ ਨੇ ਪੰਜਾਬ ਤੋਂ, ਬਹੁਤ ਪਿੱਛੇ। ਉਹਨਾਂ ਦੀਆਂ ਮੌਤਾਂ ਮੇਰੇ ਖਿਆਲ ਦੇ ਨਾਲ 97 ਨੇ 2 ਸਾਲਾਂ ਦੀਆਂ। ਸੋ ਇਹ ਬਹੁਤ ਖਤਰਨਾਕ ਹਾਲਤ ਹੈ ਕਿਉਂਕਿ ਮਰਦਾਨਾ ਕੈਦੀਆਂ ਦੀ ਮੌਤਾਂ ਦਾ ਅੰਕੜਾ ਬਹੁਤ ਹੈ। ਇੱਕੋ ਜੇਲ੍ਹ ਦੇ ਵਿੱਚ ਇੱਥੇ ਦੱਸਦੇ ਆ ਕਿ 3-4 ਵਰ੍ਹਿਆਂ ਦੇ ਅੰਦਰ 30-35 ਮੌਤਾਂ ਹੋਈਆਂ ਨੇ। ਸਾਡੇ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ 4-5 ਵਰ੍ਹਿਆਂ ਦੇ ਅੰਦਰ 30-35 ਮੌਤਾਂ ਹੋ ਗਈਆਂ। ਮਾਲਵੇ ਦੀ ਜੇਲ੍ਹ ਆ। ਸੋ ਸਾਡੇ ਕੋਲ ਇੱਥੋਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਸੀਗੀਆਂ। ਪਰ ਆਹ ਜਿਹੜੀ ਖਬਰ ਆ ਇਹ ਵਾਕਈ ਮੱਥੇ ਤੇ ਪਸੀਨਾ ਲਿਆ ਕੇ ਸਾਨੂੰ ਝੰਜੋੜ ਕੇ ਰੱਖ ਦੇਣ ਵਾਲੀ ਆ। ਇਹਦੇ ਵਿੱਚ ਹੁਣ ਜੇ ਕਾਰਨ ਲੱਭੋਗੇ, ਕਾਰਨ ਬਹੁਤ ਸਾਰੇ, ਕਿਉਂਕਿ ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀ ਜਿਹੜੇ ਆ ਉਹ ਸਿਰਫ ਰੱਬ ਆਸਰੇ ਆ, ਉਹਨਾਂ ਨੂੰ ਮਨੁੱਖ ਨਹੀਂ ਸਮਝਿਆ ਜਾਂਦਾ। ਦੇਖੋ ਉੱਥੇ ਜੇ ਤੇ ਕੋਈ ਹੈਗਾ ਸਰਮਾਏਦਾਰ, ਉਹ ਤੇ ਅੰਦਰ ਆਪਣੀ ਅੰਗੀਠੀ ਬਾਲ ਕੇ, ਆਪਣੀ ਪੱਟੀ ਬਾਲ ਕੇ, ਤੜਕੇ ਲਾ ਕੇ ਸਾਰਾ ਕੁਛ ਹੀ ਖਾਈ ਜਾਂਦਾ। ਸਾਰਾ ਕੁਛ ਤੇ ਭਾਵ ਤੁਹਾਨੂੰ ਪਤਾ ਹੀ ਹੈ, ਵੈਜ ਵੀ ਤੇ ਨੋਨ ਵੈਜ ਵੀ। ਤੇ ਜਿਹੜਾ ਮਾਤੜ ਆ ਉਹਨੂੰ ਦਾਲ ਮਿਲਦੀ ਹੈ, ਜੇ ਕਿਤੇ ਦਾਣੇ 4 ਆ ਜਾਣ ਕੌਲੀ ਦੇ ਵਿੱਚ, ਬਾਟੀ ਦੇ ਵਿੱਚ, ਤੇ ਉਦੋਂ ਨੱਚਦਾ ਫਿਰਦਾ ਖੁਸ਼ੀ 'ਚ ਕਿ 4 ਦਾਣੇ ਅੱਜ ਮੇਰੀ ਬਾਟੀ 'ਚ ਡਿੱਗ ਪਏ ਆ। ਇਹੋ ਜਿਹਾ ਹਾਲ ਹੈ। ਨਾ ਚੱਜਦਾ ਖਾਣਾ, ਨਾ ਚੱਜਦਾ ਰਹਿਣਾ। ਖਾਣੇ ਦਾ ਮੈਂ ਤੁਹਾਨੂੰ ਕੋਈ ਉਦਾਹਰਨ ਦੇ ਦਿੰਦਾ। ਕਈਆਂ ਨੂੰ ਜੇਲ੍ਹ ਦੀ ਅੰਦਰਲੀ ਦੁਨੀਆ ਦਾ ਪਤਾ ਨਹੀਂ ਹੁੰਦਾ। ਦੇਖੋ ਇਹਨਾਂ ਨੇ ਕੰਟੀਨਾਂ ਖੋਲੀਆਂ ਹੋਈਆਂ ਨੇ, ਉੱਥੇ ਜਿਹੜੀ MRP ਹੁੰਦੀ ਹੈ ਉਹ ਤੋਂ 10% ਵੱਧ ਵਸੂਲ ਕਰਦੇ ਆ ਕੈਦੀ ਦੀ ਵੈਲਫੇਅਰ ਦੇ ਨਾਮ ਤੇ। ਕੈਦੀ ਦੀ ਵੈਲਫੇਅਰ ਕਾਹਦੀ ਕਰਦੇ ਆ? ਕੱਖ ਵੀ ਨਹੀਂ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜੇ ਖਾਣ ਪਾਣ ਸਾਰਾ ਕੁਝ ਸਹੀ ਹੋਵੇ ਤੇ ਇਹਨਾਂ ਨੇ ਕੰਟੀਨਾਂ ਕਾਹਤੋਂ ਖੋਲੀਆਂ ਨੇ ਵਿੱਚ, ਸੌਦਾ ਉੱਥੇ ਕਾਹਤੋਂ ਵੇਚਦੇ ਆ? ਯਾਨੀ ਇੱਕ ਪਾਸੇ ਗੰਦਾ ਖਾਣਾ ਤਾਂ ਕਿ ਕੰਟੀਨਾਂ ਤੋਂ ਵੱਧ ਸੌਦਾ ਵੇਚਿਆ ਜਾਵੇ, ਔਰ ਦੂਸਰੇ ਪਾਸੇ ਆਹ ਜਿਹੜਾ ਡਾਕਟਰਾਂ ਦਾ ਉੱਥੇ ਲਾਣਾ ਬੈਠਾ, ਇਹਨਾਂ 'ਚੋਂ ਕੋਈ ਇੱਕਾ ਦੁੱਕਾ ਇਮਾਨਦਾਰ ਹੋਊਗਾ। ਬਾਕੀ ਇੱਥੇ ਜਾਂਦੇ ਆ, ਜੇ ਤੇ ਕੋਈ ਪੱਤਾ ਹਿਲਾ ਦੇਵੇ, ਪੱਤੀ ਹਿਲਾ ਦੇਵੇ ਤੇ ਉੱਥੇ ਦਵਾਈ ਦੇ ਦਿੰਦੇ ਆ। ਦੂਜਾ ਚਾਹੇ ਕੁਰਲਾਈ ਜਾਵੇ, ਰੋਈ ਜਾਵੇ, ਉੱਥੋਂ ਪੱਥਰ ਪ੍ਰਾਣ ਹੋ ਕੇ ਪਾਸੇ ਲੰਘ ਜਾਂਦੇ ਆ। ਸੋ ਨਾ ਮੈਡੀਕਲ ਆ, ਨਾ ਚੰਗਾ ਖਾਣਾ, ਨਾ ਚੰਗਾ ਮਾਹੌਲ ਆ। ਪਾਣੀ ਹੈ ਜਿਹੜਾ ਤੁਹਾਨੂੰ ਪਤਾ ਗੰਦਲਾ ਪਾਣੀ ਹੈ। RO ਪਤਾ ਨਹੀਂ ਕੰਮ ਕਰਦੇ ਆ ਜਾਂ ਨਹੀਂ ਕਰਦੇ, ਅੰਦਰ ਲੱਗੇ ਆ ਜਾਂ ਨਹੀਂ ਲੱਗੇ, ਉਹਦੇ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ। ਪਰ ਜਿੱਥੋਂ ਤੱਕ ਹਾਲਾਤ ਹੈ ਪੰਜਾਬੀਆਂ ਜਿਹਨਾਂ ਦੇ ਬਹੁਤ ਜ਼ਿਆਦਾ ਮਾੜੇ ਆ। ਔਰ ਔਰਤਾਂ ਦਾ ਮਾਮਲਾ ਥੋੜਾ ਜਿਹਾ ਹੋਰ ਵੀ ਗੰਭੀਰ ਹੈ ਕਿਉਂਕਿ ਉਹਨਾਂ ਵਾਲੇ ਪਾਸੇ ਕੋਈ ਤਵੱਜੋ ਹੀ ਨਹੀਂ ਦਿੰਦਾ, ਨਾ ਮੀਡੀਆ ਦਿੰਦਾ, ਨਾ ਅਫਸਰਸ਼ਾਹੀ ਦਿੰਦੀ ਹੈ, ਨਾ ਗਵਰਨਮੈਂਟ ਦਿੰਦੀ ਹੈ। ਉੱਥੇ ਮੇਰੇ ਖਿਆਲ ਦੇ ਨਾਲ ਹਾਲਾਤ ਇਸੇ ਕਰਕੇ ਬਦਤਰੀਨ ਹੈ ਕਿਉਂਕਿ ਉੱਧਰ ਨੂੰ ਕੋਈ ਜਾਂਦਾ ਹੀ ਨਹੀਂਗਾ। ਜ਼ਰੂਰਤ ਇਸ ਗੱਲ ਦੀ ਹੈ ਕਿ ਇਸਤਰੀ ਕੈਦੀਆਂ ਦੀਆਂ ਮੁਸ਼ਕਿਲਾਂ ਨੇ ਜਿਹੜੀਆਂ, ਜੋ ਉਹਨਾਂ ਦੀ ਮੁਸ਼ਕਿਲਾਤ ਨੇ, ਸਾਰੀਆਂ ਦੇਖਣੀਆਂ ਚਾਹੀਦੀਆਂ, ਨਜਿੱਠਣੀਆਂ ਚਾਹੀਦੀਆਂ। ਮੈਂ ਤੇ ਕਈ ਵਾਰ ਸੋਚ ਕੇ ਦੰਗ ਰਹਿ ਜਾਂਦਾ ਕਿ ਕਈ ਕੈਦੀਆਂ ਦੇ ਨਾਲ ਬੱਚੇ ਹੁੰਦੇ ਆ ਛੋਟੇ ਛੋਟੇ। ਮਸਲਨ ਜੇ ਕੋਈ ਮਾਂ ਅਪਰਾਧ ਕਰਦੀ ਹੈ, ਉਹਦਾ ਬੱਚਾ ਚਾਹੇ ਉਹਦੇ ਪੇਟ 'ਚ ਹੈ,
ਚਾਹੇ ਕੋਈ ਸਾਲ ਦਾ 2 ਸਾਲ ਦਾ, ਉਹ ਵੀ ਜੇਲ੍ਹ 'ਚ ਚਲੇ ਜਾਂਦਾ ਨਾਲ। ਤਾਂ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਜਿੱਥੇ ਮਾਵਾਂ ਦਾ ਇਹ ਹਾਲ ਆ ਜਿਹਨਾਂ ਦੇ ਵਿੱਚ, ਉੱਥੇ ਬੱਚਿਆਂ ਦਾ ਹਾਲ ਕੀ ਹੁੰਦਾ ਹੋਊਗਾ। ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਵੀ ਪ੍ਰੇਮੀਆਂ ਨੇ ਕਥਾਵਾਚਕ ਨੂੰ ਗੁਰਦੁਆਰਾ ਸਾਹਿਬ ਵਿੱਚ ਦਿੱਤੀਆਂ ਧਮਕੀਆਂ, ਪਿੰਡ ਵਿੱਚ ਹੁਣ ਤਣਾਅ ਬਣਿਆ ਪਿਆ। ਦੇਖ ਲਓ, ਇੰਨਾ ਕਰਾ ਕੇ ਵੀ ਇਹਨਾਂ ਪ੍ਰੇਮੀਆਂ ਦੇ ਮਨ 'ਚ ਅਸਲ ਪ੍ਰੇਮ ਨਹੀਂ ਜਾਗਦਾ। ਜੇ ਅਸਲ ਪ੍ਰੇਮ ਜਾਗਦਾ ਹੋਵੇ ਤੇ ਆਹ ਜਿਹੜੇ ਛੜੱਪੇ ਮਾਰਨੋਂ ਹਟ ਜਾਵੇ। ਇਹ ਕਹਿੰਦੇ ਹੁੰਦੇ ਆ ਨਾ ਕਿ ਰੱਸੀ ਸੜ ਗਈ ਆ, ਵੱਟ ਨਹੀਂ ਗਿਆ। ਇਹ ਇੱਕ ਨਾ ਜਿਹੜੀ ਆ ਉਹ ਬਾਦਲ ਪਿੰਡ ਦੇ ਨਾਲ ਇੱਕ ਪਿੰਡ ਆ ਬੀਦੋ ਵਾਲਾ, ਉੱਥੇ ਵਾਪਰੀ ਆ। ਉਹ ਕੋਈ ਕਥਾਵਾਚਕ ਸੀਗਾ, ਉਹ ਆ ਕੇ ਕਥਾ ਕਰਦਾ ਸੀਗਾ ਗੁਰਦੁਆਰੇ 'ਚ। 3 ਪ੍ਰੇਮੀ ਗਏ ਔਰ ਗੁਰਦੁਆਰੇ ਦੇ ਵਿੱਚ ਗਏ, ਜਾ ਕੇ ਉਹਨਾਂ ਨੂੰ ਧਮਕਾਇਆ। ਕਥਾ ਸੁਣਨ ਵਾਲਿਆਂ ਨੂੰ ਵੀ ਧਮਕਾਇਆ, ਕਥਾ ਕਰਨ ਵਾਲੇ ਨੂੰ ਵੀ ਧਮਕਾਇਆ, ਕਰ ਦਿਆਂਗੇ, ਉਹ ਕਰ ਦਿਆਂਗੇ, ਉਹ ਕਰ ਦਿਆਂਗੇ। ਫਿਰ ਦੂਸਰੇ ਪਾਸਿਓਂ ਜਿਹੜਾ ਪਿੰਡ ਸੀਗਾ ਉਹ ਵੀ ਗੁੱਸੇ 'ਚ ਆ ਗਿਆ। ਉੱਥੇ ਪੁਲਿਸ ਗਈ, ਫਿਰ ਮੀਡੀਆ ਗਿਆ, ਬਹੁਤ ਹੱਲਾ ਹੁੰਦਾ ਰਿਹਾ ਸਾਰਾ ਦਿਨ। ਚਲੋ ਵਿੱਚ ਬਚਾਅ ਹੋ ਗਿਆ, ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰੀ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਕਰਤੂਤ ਕੀਤੀ ਹੈ, ਉਹ ਕਰਤੂਤ ਇਸ ਕਰਕੇ ਵੀ ਜਿਹੜੀ ਹੈ ਉਹ ਨਿੰਦਣਯੋਗ ਹੈ, ਕਿਉਂਕਿ ਉਹਨਾਂ ਕਰਤੂਤਬਾਜ਼ਾਂ ਦੇ ਵਿੱਚੋਂ ਇੱਕ ਮਾਸਟਰ ਵੀ ਸੀ ਸਰਕਾਰੀ, ਜਿਨ੍ਹਾਂ ਨੇ ਕਰਤੂਤ ਕੀਤੀ ਹੈ। ਉਹ ਕਹਿੰਦੇ ਸੀਗੇ ਜੀ ਕਿ ਤੂੰ ਸਾਡੇ ਡੇਰੇ ਦੇ ਖਿਲਾਫ ਬੋਲਦਾ। ਉਹ ਕਹਿੰਦੇ ਜੀ ਬੋਲਣ ਦਾ ਅਧਿਕਾਰ ਆ, ਜੇ ਤੁਸੀਂ ਕਾਨੂੰਨ ਤੋਂ ਸਜ਼ਾ ਯਾਫਤਾ ਹੋ ਤਾਂ ਮੈਂ ਬੋਲ ਕੇ ਕਹੂੰਗਾ ਹੀ ਕਹੂੰਗਾ, ਮੈਨੂੰ ਨਹੀਂ ਤੁਸੀਂ ਰੋਕ ਸਕਦੇ। ਸੰਵਿਧਾਨ ਨੇ ਮੈਨੂੰ ਅਧਿਕਾਰ ਦਿੱਤਾ। ਉਸ ਗ੍ਰੰਥੀ ਸਿੰਘ ਨੇ, ਕਥਾਵਾਚਕ ਨੇ ਗੱਲ ਕੀਤੀ, ਕਹਿੰਦਾ ਤੁਸੀਂ ਜਾ ਕੇ ਸ਼ਿਕਾਇਤ ਕਰ ਦਿਓ ਜੇ ਮੈਂ ਤੁਹਾਡੇ ਸ਼ਾਨ ਦੇ ਖਿਲਾਫ ਕੋਈ ਗਲਤ ਬੋਲਦਾ, ਜੇ ਮੈਂ ਕੋਈ ਝੂਠ ਬੋਲਦਾ, ਤੁਸੀਂ ਸ਼ਿਕਾਇਤ ਕਰ ਦਿਓ, ਮੈਂ ਫਿਰ ਜਵਾਬ ਦੇ ਦੂੰਗਾ। ਪਰ ਤੁਸੀਂ ਬੋਲਣ ਤੋਂ ਮੈਨੂੰ ਹਟਾ ਨਹੀਂ ਸਕਦੇ। ਗੁਰੂ ਘਰ ਚੋਂ ਮੈਂ ਤੇ ਬੋਲੂੰਗਾ, ਔਰ ਉਹ ਬੋਲੂੰਗਾ ਜੋ ਪ੍ਰਮਾਣਿਤ ਹੈ, ਜੋ ਤਥਾਤਮਕ ਹੈ। ਮੈਂ ਝੂਠ ਨਹੀਂ ਬੋਲੂੰਗਾ। ਸੋ ਗ੍ਰੰਥੀ ਆਪਣੀ ਜਗ੍ਹਾ ਤੇ ਸੀ, ਉਹ ਇਤਰਾਜ਼ ਕਰਦੇ ਸਨ। ਪਿੰਡ ਵਾਲੇ ਤੇ ਇਹ ਵੀ ਕਹਿੰਦੇ ਆ ਕਿ ਉਧਰੋਂ ਸਪੀਕਰ ਚੋਂ ਬਾਣੀ ਚੱਲਦੀ ਹੈ ਜਾਂ ਕਥਾ ਹੁੰਦੀ ਹੈ ਤੇ ਇਹ ਬਰੋਬਰ ਸਪੀਕਰ ਲਾ ਕੇ ਗਾਣੇ ਲਾ ਲੈਂਦੇ ਆ। ਇੰਨਾ ਜ਼ਿਆਦਾ ਵੈਰ ਵਿਰੋਧ ਕਰੀ ਜਾਂਦੇ ਆ। ਹਾਲਾਂਕਿ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਬੰਦੇ ਫਰਾਰ ਦੱਸੇ ਜਾਂਦੇ, ਪੁਲਿਸ ਫਰਾਰ ਦੱਸੀ ਜਾਂਦੀ। ਵੈਸੇ ਦੱਸਦੇ ਆ ਕਿ 1-2 ਇਹਨਾਂ ਚੋਂ ਫੜੇ ਵੀ ਗਏ ਆ, ਪਰ ਇਹਨਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਦੇਖੋ, ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਦੀ ਇਸ ਤਰ੍ਹਾਂ ਜ਼ੁਬਾਨ ਫੜ ਕੇ ਕਿਸੇ ਨੂੰ ਬੰਦ ਕਰ ਸਕਦੇ। ਔਰ ਜ਼ੁਬਾਨ ਕਿਹਦੀ ਫੜਨਗੇ? ਆਹ ਮੀਡੀਆ ਵਾਲਿਆਂ ਨੇ ਕੁਛ ਛੱਡਿਆ। ਜਿਹੜੇ ਮੀਡੀਆ ਵਾਲੇ 2 ਵਜੇ ਤੱਕ ਬਾਬਾ ਜੀ ਕਰੀ ਜਾਂਦੇ ਸੀ, 2:15 ਵਜੇ ਤੋਂ ਬਾਅਦ ਉਹਨੂੰ ਬਲਾਤਕਾਰੀ ਬਾਬਾ ਕਹਿੰਦੇ ਸੀ, ਅੱਜ ਤੱਕ ਬਲਾਤਕਾਰੀ ਬਾਬਾ ਕਹਿੰਦੇ ਆ। ਤਾਂ ਕਿਹਦੀ ਤੁਸੀਂ ਜ਼ੁਬਾਨ ਫੜੋਗੇ? ਇਹ ਤੇ ਪਿੰਡਾਂ ਦੇ ਵਿੱਚ ਵਿਗਾੜ ਪਾਉਣ ਵਾਲੀ ਗੱਲ ਹੈ। ਇਹਨਾਂ ਨੂੰ ਟਿਕ ਕੇ ਜਾਣਾ ਚਾਹੀਦਾ। ਜੀਓ ਔਰ ਜੀਨੇ ਦੋ ਵਾਲਾ ਜਿਹੜਾ ਸਿਧਾਂਤ ਹੈ ਨਾ, ਅਪਣਾ ਲੈਣਾ ਚਾਹੀਦਾ। ਹਾਲੇ ਵੀ ਜੇ ਨਹੀਂ ਜਾਗਦੇ ਪਏ, ਹਾਲੇ ਵੀ ਜੇ ਚੰਗੇ ਰਸਤੇ ਨਹੀਂ ਪੈਂਦੇ ਪਏ, ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਫਿਰ ਕਿਸੇ ਸਮਝਾਇਆ, ਮੈਨੂੰ ਨਹੀਂ ਉਮੀਦ ਕਿ ਸਮਝਣ ਵਾਲੀ ਦਵਾਈ ਦਿੱਤੀ ਜਾ ਸਕਦੀ ਹੈ। ਪਰ ਇਹ ਆਪਣੇ ਆਪ ਸਮਝਣ ਤੇ ਬਿਹਤਰ ਹੈ। ਇਸ ਤਰ੍ਹਾਂ ਸਮਾਜ ਦੇ ਵਿੱਚ ਪਾੜਾ ਜਾਂ ਖੱਪਾ ਵਧਾਉਣਾ ਨਹੀਂ ਚਾਹੀਦਾ। ਜੀ ਜੀ ਜੀ। ਤੇ ਬਹੁਤ ਬਹੁਤ ਮਿੰਟੂ ਗੁਰੂਸਰੀਆ ਜੀ, ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।